ਤੇ ਲਸਾੜਾ ਸਾਹਿਬ ਬੜੀ ਦੁਖਦਾਈ ਘਟਨਾ ਆ, ਜਿਵੇਂ ਕਿ ਕਾਫੀ ਦਿਨਾਂ ਤੋਂ ਲੋਕ ਬੜੇ ਸਦਮੇ ਦੇ ਵਿੱਚ ਸੀ ਕਿ ਰਾਜਵੀਰ ਜਵੰਦਾ ਉਹਨਾਂ ਦਾ ਐਕਸੀਡੈਂਟ ਹੁੰਦਾ, ਉਸ ਤੋਂ ਬਾਅਦ ਕੱਲ੍ਹ ਉਹਨਾਂ ਦੀ ਮੌਤ ਹੋ ਜਾਂਦੀ ਆ। ਦੇਖੋ, ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਜਿਸ ਤਰ੍ਹਾਂ ਦੀ ਇਹ ਕਹਿ ਲਓ ਵੀ ਇਹ ਤਰਾਸਦੀ ਵਾਪਰੀ ਆ ਉੱਥੇ ਜੀ, ਇਹ ਘਟਨਾ ਹੋਈ ਆ, ਤੇ ਉਸ ਤੋਂ ਬਾਅਦ ਫਿਰ ਬੇਵਕਤੀ ਮੌਤ ਸਾਡੇ ਸਾਹਮਣੇ ਆ। ਲਾਈਨਾਂ ਤੁਹਾਡੇ ਵੀ ਜ਼ਿਹਨ ਦੇ ਵਿੱਚ ਆ ਜਾਣਗੀਆਂ ਜਦੋਂ ਮੈਂ ਬੋਲਾਂਗਾ। ਉਹ ਕਿਸੇ ਨੇ ਲਿਖਿਆ ਵੀ ਲਹੂ ਪੀਣੀਆਂ ਬੰਦੇ ਖਾਣੀਆਂ ਪੰਜਾਬ ਦੀਆਂ ਸੜਕਾਂ, ਹਾਕਮਾਂ ਨੇ ਜਹਾਜ਼ ਲੈ ਲਏ। ਇਹੋ ਜਿਹੀ ਘਟਨਾ ਕਿਸੇ ਖਿਡਾਰੀ ਨਾਲ ਜਾਂ ਕੋਈ ਕਹਿ ਲਓ ਵੀ ਜਿਹਦਾ ਨਾਮ ਥੋੜ੍ਹਾ ਜ਼ਿਆਦਾ ਹੁੰਦਾ ਆ ਜਾਂ ਕੋਈ ਕਲਾਕਾਰ ਹੈ ਉਹਨਾਂ ਵਾਪਰਦੀ ਆ ਤਾਂ ਅਸੀਂ ਉਹਦੇ ਉੱਪਰ ਚਰਚਾ ਕਰਦੇ ਹਾਂ। ਪਰ ਰੋਜ਼ਾਨਾ ਦੀਆਂ ਅਖਬਾਰਾਂ 'ਤੇ ਚੱਕ ਕੇ ਦੇਖੋ, ਉਹਦੇ ਵਿੱਚ ਤਾਂ ਵੈਸੇ ਹੀ ਇੰਨੀਆਂ ਸੁਰਖੀਆਂ ਲੱਗੀਆਂ ਹੁੰਦੀਆਂ, ਫਲਾਨੀ ਜਗ੍ਹਾ ਆਹ ਘਟਨਾ ਹੋ ਗਈ, ਫਲਾਨੀ ਜਗ੍ਹਾ ਆਹ ਹੋ ਗਈ, 4 ਮਰ ਗਏ, ਇੰਨੇ ਕੁ ਜ਼ਖਮੀ ਹੋ ਗਏ। ਲੇਕਿਨ ਸਾਡੇ ਕੋਲ ਜਵੰਦਾ ਦਾ ਕੇਸ ਇਹ ਆ ਕਿ ਉਹਦੀਆਂ ਹੱਡੀਆਂ ਇਹੋ ਜਗ੍ਹਾ ਤੋਂ ਬ੍ਰੇਕ ਹੋਈਆਂ ਕਿ ਮਤਲਬ ਉਹ ਕਹਿੰਦੇ ਵੀ ਉਹ ਇਲਾਜ ਆ, ਤੇ ਹੌਲੀ ਹੌਲੀ ਕਰਕੇ ਸਾਨੂੰ ਇਹ ਬੇਵਕਤੀ ਮੌਤ ਦਾ ਫਿਰ ਸੁਨੇਹਾ ਮੋਹਰੇ ਮਿਲ ਗਿਆ। ਲੇਕਿਨ ਉਹ ਦੁਕਾਨਦਾਰ ਦਾ ਕਹਿਣਾ ਇਹ ਆ ਕਿ ਠੀਕ ਆ, ਉਹ ਮੋਹਰੇ ਜੀਪ 'ਚ ਵੱਜਾ ਸੀਗਾ, ਲੇਕਿਨ ਉਸ ਤੋਂ ਬਾਅਦ ਉਹ ਬੁੜ ਕੇ ਕੁਛ ਜਿਹੜੇ ਉੱਥੇ ਅਵਾਰਾ ਪਸ਼ੂ ਜਾਂ ਆਪਾਂ ਉਹਨੂੰ ਗਾਵਾਂ ਜਾਂ ਸਾਨ ਕਹਿ ਸਕਦੇ ਆ ਵੀ ਉਹਨਾਂ ਦੇ ਕਿਤੇ ਹੱਥੇ ਚੜ੍ਹ ਗਿਆ। ਉਹਨਾਂ ਨੇ ਉਹਨੂੰ ਬਹੁਤ ਚੰਗੀ ਤਰ੍ਹਾਂ ਕਹਿ ਲਓ ਆਪਣੀ ਤਸੱਲੀ ਨਾਲ ਉਹਨੂੰ ਮਧੋਲਿਆ ਉੱਥੇ, ਤੇ ਉਹ ਜਿਹੜਾ ਉਹਨਾਂ ਨੇ ਮਧੋਲਿਆ ਉਹਦੇ ਕਰਕੇ ਉਹਨੂੰ ਗੰਭੀਰ ਸੱਟਾਂ ਲੱਗੀਆਂ। ਅਦਰਵਾਈਜ਼ ਜਿਹੜੀ ਪਹਿਲੀ ਸੱਟ ਆਪਾਂ ਕਹਿ ਸਕਦੇ ਹਾਂ ਵਹੀਕਲ ਦੇ ਵਿੱਚ ਟੱਕਰ ਹੋਣ ਦੇ ਨਾਲ, ਉਹ ਸ਼ਾਇਦ ਇੰਨੀ ਗੰਭੀਰ ਹੈ ਨਹੀਂ ਸੀ। ਹਸਪੀਟਲ ਜੇ ਐਂਬੂਲੈਂਸ ਆਉਂਦੀ ਤਾਂ ਆਪਾਂ ਇਹ ਵੀ ਤਵੱਕੋ ਕਰ ਸਕਦੇ ਕਿ ਐਂਬੂਲੈਂਸ ਵਾਲੇ ਥੋੜ੍ਹੇ ਐਕਸਪਰਟ ਹੁੰਦੇ ਆ, ਉਹ 'ਚ ਹੋਰ ਸਹੂਲਤਾਂ ਵੀ ਹੁੰਦੀਆਂ, ਉਹਨੂੰ ਪ੍ਰੋਪਰ ਢੰਗ ਨਾਲ ਉਹ ਚੱਕਦੇ ਆ ਸਰੀਰ ਨੂੰ। ਵੀ ਜੇ ਹਿਸਾਬ ਨਾਲ ਕਹਿੰਦਾ ਉਹ ਕਾਰ 'ਚ ਲੈ ਕੇ ਗਿਆ, ਕਾਰ 'ਚ ਕਿੰਨੀ ਕੁ ਜਗ੍ਹਾ ਸੀਗੀ ਪਤਾ ਨਹੀਂ, ਉਹਨੂੰ ਗੁੱਛ ਮੜੁੱਛ ਕਰਕੇ ਲੈ ਗਿਆ, ਕਿਵੇਂ ਲੈ ਗਿਆ ਵੀ ਉਹਦਾ ਹੋਰ ਸੱਟ ਲੱਗਣ। ਖਦਸ਼ਾ ਇਹੀ ਆ ਕਿ ਹਸਪਤਾਲ ਲਿਆਂਦੇ ਜਿਹੜਾ 40-50 ਮਿੰਟ ਲੱਗ ਗਏ, ਉਹਦੇ ਸਰੀਰ ਨੂੰ ਆਕਸੀਜਨ ਪ੍ਰੋਪਰ ਨਹੀਂ ਮਿਲੀ, ਉਹ ਔਰਗਨ ਪਹਿਲਾਂ ਹੀ ਬਹੁਤ ਜ਼ਿਆਦਾ ਡੈਡ ਹੋ ਚੁੱਕੇ ਸੀਗੇ, ਜਿਹਦੀ ਕਿ ਆਪਾਂ ਨੇ 10 ਦਿਨਾਂ ਦੇ ਵਿੱਚ ਰਿਕਵਰੀ ਫਿਰ ਦੇਖੀ ਨਹੀਂ ਹੈਗੀ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਇੰਡੋਸ ਪ੍ਰਾਈਮ, ਤੇ ਮੇਰਾ ਸਾਥ ਨਿਭਾ ਰਹੇ ਨੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਕੁਈਨਸਲੈਂਡ ਤੋਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਲਸਾੜਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਤੇ ਲਸਾੜਾ ਸਾਹਿਬ ਬੜੀ ਦੁਖਦਾਈ ਘਟਨਾ ਆ, ਜਿਵੇਂ ਕਿ ਕਾਫੀ ਦਿਨਾਂ ਤੋਂ ਲੋਕ ਬੜੇ ਸਦਮੇ ਦੇ ਵਿੱਚ ਸੀ ਕਿ ਰਾਜਵੀਰ ਜਵੰਦਾ ਉਹਨਾਂ ਦਾ ਐਕਸੀਡੈਂਟ ਹੁੰਦਾ, ਉਸ ਤੋਂ ਬਾਅਦ ਕੱਲ੍ਹ ਉਹਨਾਂ ਦੀ ਮੌਤ ਹੋ ਜਾਂਦੀ ਆ। ਅਤੇ ਇਹ ਜਿਹੜੀ ਮੌਤ ਆ, ਇਹ ਫਿਰ ਸਵਾਲ ਜਿਹੜੇ ਬਹੁਤ ਵੱਡੇ ਛੱਡ ਕੇ ਗਈ ਆ ਕਿ ਇਕੱਲੀ ਮੌਤ ਨਹੀਂ, ਚਲੋ ਇਹ ਤਾਂ ਬਹੁਤ ਮਸ਼ਹੂਰ ਹੈ, ਇੱਕ ਆਰਟਿਸਟ ਸੀਗੇ, ਲੋਕਾਂ ਦੇ ਬੜੇ ਚਹੇਤੇ ਸੀ ਅਤੇ ਲੋਕਾਂ ਨੇ ਦੁੱਖ ਵੀ ਬਹੁਤ ਮਨਾਇਆ। ਪਰ ਜਿੱਦਾਂ ਇਹ ਮੌਤ ਹੋਈ ਆ, ਇਹ ਕੋਈ ਮੌਤ ਪਹਿਲੀ ਨਹੀਂ ਅਤੇ ਇਹ ਕੋਈ ਲਾਸਟ ਨਹੀਂ। ਫਿਰ ਉੱਥੇ ਗੱਲ ਸ਼ੁਰੂ ਹੋ ਜਾਂਦੀ ਆ ਕਿ ਸਾਡੀ ਸੇਫਟੀ, ਸਾਡੀ ਜਿਹੜੀਆਂ ਸੜਕਾਂ ਆ ਉਹ ਘਾਤਕ ਹੋਈ ਜਾ ਰਹੀਆਂ, ਕਿਲਰ ਬਣਦੀਆਂ ਜਾ ਰਹੀਆਂ ਆ, ਜਾਂ ਜਿਹੜੇ ਅਵਾਰਾ ਪਸ਼ੂ ਆ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ, ਹਰਿਆਣੇ ਜਾਂ ਸਾਰੇ ਭਾਰਤ ਦੀਆਂ ਸੜਕਾਂ ਦੇ ਉੱਤੇ ਐਵੇਂ ਫਿਰਦੇ ਨੇ ਕਿ ਇੱਕ ਤਰ੍ਹਾਂ ਦੇ ਨਾਲ ਮੌਤ ਨੂੰ ਸੱਦਾ ਜਿਹੜਾ ਦਿੰਦੇ ਨੇ। ਅਤੇ ਮੈਂ ਕੁਛ ਡਾਟਾ ਹੀ ਬਾਅਦ 'ਚ ਪੇਸ਼ ਕਰੂੰਗਾ, ਤੁਸੀਂ ਪਹਿਲਾਂ ਇਹਦੇ 'ਤੇ ਜ਼ਰੂਰ ਗੱਲ ਕਰੋ। ਦੇਖੋ, ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਜਿਸ ਤਰ੍ਹਾਂ ਦੀ ਇਹ ਕਹਿ ਲਓ ਵੀ ਇਹ ਤਰਾਸਦੀ ਵਾਪਰੀ ਆ ਉੱਥੇ ਜੀ, ਇਹ ਘਟਨਾ ਹੋਈ ਆ, ਤੇ ਉਸ ਤੋਂ ਬਾਅਦ ਫਿਰ ਬੇਵਕਤੀ ਮੌਤ ਸਾਡੇ ਸਾਹਮਣੇ ਆ। ਲਾਈਨਾਂ ਤੁਹਾਡੇ ਵੀ ਜ਼ਿਹਨ ਦੇ ਵਿੱਚ ਆ ਜਾਣਗੀਆਂ ਜਦੋਂ ਮੈਂ ਬੋਲਾਂਗਾ। ਉਹ ਕਿਸੇ ਨੇ ਲਿਖਿਆ ਵੀ ਲਹੂ ਪੀਣੀਆਂ ਬੰਦੇ ਖਾਣੀਆਂ ਪੰਜਾਬ ਦੀਆਂ ਸੜਕਾਂ, ਹਾਕਮਾਂ ਨੇ ਜਹਾਜ਼ ਲੈ ਲਏ। ਤੋ ਹਾਕਮ ਤਾਂ ਹਵਾਈ ਸਫ਼ਰ ਕਰਦੇ ਫਿਰਦੇ ਆ, ਖਰਚੇ ਕਰਦੇ ਫਿਰਦੇ ਆ, ਪਰ ਜਿਹੜੀ ਲੁਕਾਈ ਆ ਸੜਕਾਂ 'ਤੇ ਰੁਲਦੀ ਫਿਰਦੀ ਆ, ਕਦੀ ਕਿਸੇ ਦੇ ਵਾਹਨਾਂ 'ਚ ਵੱਜਦੀ ਆ, ਜਾਂ ਕੋਈ ਵਾਹਨ ਉਹਨਾਂ ਨੂੰ ਦੜ ਕੇ ਚੱਲ ਜਾਂਦਾ, ਜਾਂ ਜੇ ਇਹਨਾਂ ਦੋਨਾਂ ਚੀਜ਼ਾਂ ਤੋਂ ਬਚਦੇ ਆ ਤਾਂ ਫਿਰ ਉੱਥੇ ਜਿਹੜੇ ਪਸ਼ੂ, ਮੈਂ ਤਾਂ ਹੁਣ ਪਸ਼ੂ ਸ਼ਬਦ ਹੀ ਵਰਤ ਲਊਂਗਾ, ਉੱਥੇ ਮੈਂ ਉਹ ਪਾਰਟੀਕੂਲਰ ਵਰਡ ਨਹੀਂ ਯੂਜ਼ ਕਰਦਾ, ਉਹਨਾਂ ਦੇ ਵਿੱਚ ਵੀ ਦਰੜੇ ਜਾਂਦੇ ਆ। ਸੋ ਹੁਣ ਪੰਜਾਬ ਦੀ ਗਾਇਕੀ ਦਾ ਜਿਹੜਾ ਚਮਕਦਾ ਸਿਤਾਰਾ ਰਾਜਵੀਰ ਜਵੰਦਾ, ਇਹ ਇਸ ਘਟਨਾਕ੍ਰਮ ਦੇ ਵਿੱਚ ਬੇਵਕਤੀ ਮੌਤ ਦਾ ਇਹੀ ਕਾਰਨ ਇਹਨੂੰ ਵੀ ਬਣਿਆ ਹੈ। ਹੁਣ ਮਸਲਾ ਦਲਜੀਤ ਜੀ ਇਹ ਆ, ਜਦੋਂ ਇਹੋ ਜਿਹੀ ਘਟਨਾ ਕਿਸੇ ਖਿਡਾਰੀ ਨਾਲ ਜਾਂ ਕੋਈ ਕਹਿ ਲਓ ਵੀ ਜਿਹਦਾ ਨਾਮ ਥੋੜ੍ਹਾ ਜ਼ਿਆਦਾ ਹੁੰਦਾ ਆ ਜਾਂ ਕੋਈ ਕਲਾਕਾਰ ਹੈ ਉਹਨਾਂ ਵਾਪਰਦੀ ਆ ਤਾਂ ਅਸੀਂ ਉਹਦੇ ਉੱਪਰ ਚਰਚਾ ਕਰਦੇ ਹਾਂ। ਪਰ ਰੋਜ਼ਾਨਾ ਦੀਆਂ ਅਖਬਾਰਾਂ 'ਤੇ ਚੱਕ ਕੇ ਦੇਖੋ, ਉਹਦੇ ਵਿੱਚ ਤਾਂ ਵੈਸੇ ਹੀ ਇੰਨੀਆਂ ਸੁਰਖੀਆਂ ਲੱਗੀਆਂ ਹੁੰਦੀਆਂ, ਫਲਾਨੀ ਜਗ੍ਹਾ ਆਹ ਘਟਨਾ ਹੋ ਗਈ, ਫਲਾਨੀ ਜਗ੍ਹਾ ਆਹ ਹੋ ਗਈ, 4 ਮਰ ਗਏ, ਇੰਨੇ ਕੁ ਜ਼ਖਮੀ ਹੋ ਗਏ, ਬਲਾ ਬਲਾ ਬਲਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਤਕਰੀਬਨ 4000 ਬੰਦਾ ਆ, ਮੈਂ ਤਕਰੀਬਨ ਸ਼ਬਦ ਵਰਤਿਆ, ਉੱਪਰ ਥੱਲੇ ਵੀ ਹੋ ਸਕਦਾ ਆ, ਜਿਹੜਾ ਹਰ ਸਾਲ ਮਰਦਾ। ਹੁਣ ਅਸੀਂ ਕਦੀ ਗੌਰ ਨਹੀਂ ਕਰਦੇ ਕਿ ਜਿਹੜੀ ਜਦੋਂ ਆਹ ਲਾਈਨ ਲਿਖ ਦਿੱਤੀ ਜਾਂਦੀ ਹੈ ਕਿ 4000 ਬੰਦਾ ਹਰ ਸਾਲ ਮਰ ਜਾਂਦਾ ਪੰਜਾਬ ਦੀਆਂ ਸੜਕਾਂ ਦੇ ਉੱਪਰ, ਅਸਲ ਦੇ ਵਿੱਚ ਇਹ ਉਹ ਮੌਤਾਂ ਜਿਹੜੀਆਂ ਤੁਰੰਤ ਮੌਤਾਂ ਹੋ ਜਾਂਦੀਆਂ। ਹਾਂਜੀ,
ਤੇ ਉਸ ਤੋਂ ਬਾਅਦ ਜਿਹੜੇ ਕੋਈ ਜ਼ਖਮੀ ਹੋ ਕੇ ਇਲਾਜ ਲਈ ਜਾਂਦੇ ਆ ਜਾਂ ਉਹ ਸੱਟਾਂ ਫੇਟਾਂ ਦੀ ਦਰਦ ਨਾ ਸਹਾਰਦੇ ਫੇਰ ਮਰ ਜਾਂਦੇ ਨੇ, ਉਹਨਾਂ ਦੀ ਗਿਣਤੀ ਹਜੇ ਵਿੱਚ ਸ਼ਾਮਲ ਨਹੀਂ ਹੈਗੀ। ਸੋ ਕਹਿਣ ਦਾ ਮਤਲਬ ਇਹ ਆ ਕਿ ਉਮੀਦ ਤਾਂ ਪੰਜਾਬ ਦੇ ਲੋਕਾਂ ਨੇ ਬਹੁਤ ਕੀਤੀ ਸੀ, ਅਰਦਾਸਾਂ ਵੀ ਕੀਤੀਆਂ, ਪਰ ਅਸੀਂ ਜਵੰਦਾਂ ਨੂੰ ਨਹੀਂ ਬਚਾ ਸਕੇ। ਥੋੜ੍ਹਾ ਜਿਹਾ ਇੱਥੇ ਆਪਾਂ ਨੂੰ ਦੇਖਣਾ ਪਊਗਾ, ਜ਼ਿਆਦਾ ਇਹ ਚਰਚਾਵਾਂ ਦੇ ਵਿੱਚ ਨਹੀਂ ਆਇਆ। ਪਹਿਲੀ ਗੱਲ ਤਾਂ ਇਹ ਆ ਕਿ ਉਹਦਾ ਜਿਹੜਾ ਹਾਦਸਾ ਹੋਇਆ ਆ ਕਿ ਉਹ ਕਿਸੇ ਵਾਹਨ ਦੇ ਵਿੱਚ ਲੱਗ ਕੇ, ਜਿੱਦਾਂ ਆਪਾਂ ਕਹਿੰਦੇ ਵੀ ਮੋਰੇ ਜੀਪ ਦੇ ਵਿੱਚ ਟੱਕਰ ਹੋ ਗਈ ਆ। ਕਿਆ ਜਦੋਂ ਜੀਪ ਦੇ ਨਾਲ ਉਹਦੀ ਟੱਕਰ ਹੋਈ ਆ, ਉਹਨੇ ਹੀ ਇੰਨਾ ਨੁਕਸਾਨ ਕਰਤਾ ਜਵੰਦਾਂ ਨੂੰ ਕਿ ਉਹਦੀਆਂ ਹੱਡੀਆਂ ਵਗੈਰਾ ਟੁੱਟ ਗਈਆਂ ਜਾਂ ਉਹ ਗੰਭੀਰ ਸੱਟਾਂ ਲੱਗ ਗਈਆਂ ਜਾਂ ਦਿਮਾਗ 'ਚ ਸੱਟ ਲੱਗ ਗਈ। ਜਿਹੜੇ ਕੁਛ ਉੱਥੇ ਦੁਕਾਨਦਾਰ ਸੀਗੇ ਲਾਗੇ ਦੇ, ਉਹਨਾਂ ਦੀਆਂ ਕੁਛ ਬਿਆਨਾਤ ਆਏ ਆ, ਪਰ ਮੈਨੂੰ ਲੱਗਦਾ ਖਰੇ ਉਹਨੂੰ ਦੱਬ ਲਿਆ ਗਿਆ ਬਿਆਨਾਂ। ਤੁਹਾਨੂੰ ਪਤਾ ਨਹੀਂ ਉਹਦੇ ਪਿੱਛੇ ਕੀ ਰਾਜਨੀਤੀ ਵੀ ਹੋ ਸਕਦੀ, ਕੁਝ ਵੀ ਹੋ ਸਕਦਾ ਆ। ਉਹ ਕਹਿੰਦੇ ਆ ਵੀ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਉਹਨੇ ਵਰਦੀ ਵਗੈਰਾ ਉਦਣ ਵੀ ਪਾਈ ਹੋਈ ਸੀਗੀ। ਹੁਣ ਮੋਟਰਸਾਈਕਲ ਦੀ ਜਿਹੜੀ ਉਹ ਪ੍ਰੋਪਰ ਵਰਦੀ ਹੁੰਦੀ ਹੈ ਦਿਲਜੀਤ ਜੀ, ਤੁਸੀਂ ਜੇ 80-90 ਦੀ ਸਪੀਡ ਦੇ ਉੱਪਰ ਵੀ ਕਿਤੇ ਹਾਈਵੇ ਦੇ ਉੱਪਰ ਵੀ ਡਿੱਪ ਨਾ, ਉਹ ਤੁਹਾਡੀ ਕਦੀ ਹੱਡੀ ਨਹੀਂ ਟੁੱਟਣ ਦਿੰਦੀ। ਬਹੁਤ ਉਹਦੇ ਵਿੱਚ ਬਚਾਅ ਹੁੰਦਾ ਕਿ ਤੁਹਾਡੇ ਹੱਡੀਆਂ ਨੂੰ ਬਚਾ ਲੈਂਦੀ ਆ। ਲੇਕਿਨ ਸਾਡੇ ਕੋਲ ਜਵੰਦਾਂ ਦਾ ਕੇਸ ਇਹ ਆਇਆ ਕਿ ਉਹਦੀਆਂ ਹੱਡੀਆਂ ਇਹੋ ਜਗ੍ਹਾ ਤੋਂ ਬ੍ਰੇਕ ਹੋਈਆਂ ਕਿ ਮਤਲਬ ਉਹ ਕਹਿੰਦੇ ਵੀ ਉਹ ਲਾਲ ਆ ਜਾ ਤੇ ਹੌਲੀ ਹੌਲੀ ਕਰਕੇ ਤੁਹਾਨੂੰ ਇਹ ਬੇਵਕਤੀ ਮੌਤ ਦਾ ਫਿਰ ਸੁਨੇਹਾ ਮੋਹਰੇ ਮਿਲ ਗਿਆ। ਲੇਕਿਨ ਉਹ ਦੁਕਾਨਦਾਰ ਦਾ ਕਹਿਣਾ ਇਹ ਆ ਕਿ ਠੀਕ ਆ, ਉਹ ਮੋਹਰੇ ਜੀਪ 'ਚ ਵੱਜਾ ਸੀਗਾ, ਲੇਕਿਨ ਉਸ ਤੋਂ ਬਾਅਦ ਉਹ ਬੁੜਕ ਕੇ ਕੁਛ ਜਿਹੜੇ ਉੱਥੇ ਅਵਾਰਾ ਪਸ਼ੂ ਜਾਂ ਆਪਾਂ ਉਹਨਾਂ ਨੂੰ ਗਾਵਾਂ ਜਾਂ ਸਾਨ ਕਹਿ ਸਕਦੇ ਆ ਵੀ ਉਹਨਾਂ ਦੇ ਕਿਤੇ ਹੱਥੇ ਚੜ੍ਹ ਗਿਆ। ਉਹਨਾਂ ਨੇ ਉਹਨੂੰ ਬਹੁਤ ਚੰਗੀ ਤਰ੍ਹਾਂ ਕਹਿ ਲਓ ਆਪਣੀ ਤਸੱਲੀ ਨਾਲ ਉਹਨੂੰ ਮਧੋਲਿਆ। ਉੱਥੇ ਹੋ ਸਕਦਾ ਕਿ ਪਹਿਲਾਂ ਭਿੜਦੇ ਭੁੜਦੇ ਹੋਣਗੇ ਤੇ ਉਹ ਜਿਹੜਾ ਉਹਨਾਂ ਨੇ ਮਧੋਲਿਆ, ਉਹਦੇ ਕਰਕੇ ਉਹਨੂੰ ਗੰਭੀਰ ਸੱਟਾਂ ਲੱਗੀਆਂ। ਅਦਰਵਾਈਜ਼ ਜਿਹੜੀ ਪਹਿਲੀ ਸੱਟ ਆਪਾਂ ਕਹਿ ਸਕਦੇ ਹਾਂ ਵਹੀਕਲ ਦੇ ਵਿੱਚ ਟੱਕਰ ਹੋਣ ਦੇ ਨਾਲ, ਉਹ ਸ਼ਾਇਦ ਇੰਨੀ ਗੰਭੀਰ ਹੈ ਨਹੀਂ ਸੀ। ਉਸ ਤੋਂ ਬਾਅਦ ਉਹਦੇ ਫਿਰ ਬਿਆਨ ਇਹ ਵੀ ਆ ਕਿ ਜੇ ਮੇਰੇ ਹਿਸਾਬ ਨਾਲ ਕਹਿੰਦਾ ਉਹ ਬਹੁਤ ਬੁਰੀ ਤਰ੍ਹਾਂ ਉੱਥੇ ਦਰੜਿਆ ਗਿਆ ਪਸ਼ੂਆਂ ਦੇ ਨਾਲ। ਉੱਥੇ ਜਿਹੜਾ ਉਹਨੂੰ ਫਿਰ ਉਹਦੇ ਜਿਹੜੇ ਨਾਲ ਦੇ ਹੋਣਗੇ ਜਾਂ ਹੋਰ ਲੋਕ ਹੋਣਗੇ ਵੀ ਉਹਨੂੰ ਕਾਰ 'ਚ ਚੱਕ ਕੇ ਲੈ ਗਏ ਆ ਹਸਪੀਟਲ ਤੱਕ। ਜੇ ਐਂਬੂਲੈਂਸ ਆਉਂਦੀ ਤਾਂ ਆਪਾਂ ਇਹ ਵੀ ਤਵੱਕੋ ਕਰ ਸਕਦੇ ਕਿ ਐਂਬੂਲੈਂਸ ਵਾਲੇ ਥੋੜ੍ਹੇ ਐਕਸਪਰਟ ਹੁੰਦੇ ਆ, ਉਹ 'ਚ ਹੋਰ ਸਹੂਲਤਾਵਾਂ ਵੀ ਹੁੰਦੀਆਂ, ਉਹਨੂੰ ਪ੍ਰੋਪਰ ਢੰਗ ਨਾਲ ਉਹ ਚੱਕਦੇ ਆ ਸਰੀਰ ਨੂੰ। ਵੀ ਜੇ ਹਿਸਾਬ ਨਾਲ ਕਹਿੰਦਾ ਉਹ ਕਾਰ 'ਚ ਲੈ ਗਿਆ, ਕਾਰ 'ਚ ਕਿੰਨੀ ਕੁ ਜਗ੍ਹਾ ਸੀਗੀ ਪਤਾ ਨਹੀਂ, ਉਹਨੂੰ ਗੁੱਛ ਮੜੁੱਛ ਕਰਕੇ ਲੈ ਗਿਆ, ਕਿਵੇਂ ਲੈ ਗਿਆ ਵੀ ਉਹਦਾ ਹੋਰ ਸੱਟ ਲੱਗਣ ਦੇ ਅੰਦਰ। ਪਰ ਆਪਣੇ ਜੇ ਐਂਬੂਲੈਂਸ ਦੀ ਆਪਾਂ ਸਥਿਤੀ ਦੇਖੀਏ, ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦਾ 5-10 ਮਿੰਟ ਤੱਕ ਐਂਬੂਲੈਂਸ ਪਹੁੰਚ ਜਾਂਦੀ ਜਦੋਂ ਸੀਰੀਅਸ ਕੇਸ ਹੁੰਦਾ, ਪਰ ਉੱਥੇ ਆਪਣੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਜਾਂ ਉਸ ਭਾਰਤ ਖਿੱਤੇ ਵਿੱਚ ਪਤਾ ਨਹੀਂ ਐਂਬੂਲੈਂਸ ਨੇ ਕਦੋਂ ਆਉਣਾ ਕਦੋਂ ਨਹੀਂ। ਤੇ ਜੇ ਕੁਛ ਵੀ ਨਾ ਲੋਕ ਕਰਨ, ਫਿਰ ਉਸ ਤੋਂ ਬਾਅਦ ਇੱਦਾਂ ਹੋ ਜਾਣਾ ਸੀ ਵੀ ਜੀ ਲੈ ਕੇ ਨਹੀਂ ਗਏ। ਉਹਦੇ ਵਿੱਚ ਫਿਰ ਦਲਜੀਤ ਜੀ ਖਾਮਿਆ ਜਿਹਾ ਪਤਾ ਕੀ ਹੋ ਗਿਆ, ਜਿਹੜਾ ਅਸੀਂ ਗੌਰ ਨਹੀਂ ਕਰ ਰਹੇ ਹੈਗੇ। ਜਦੋਂ ਇਹੋ ਜਿਹੀਆਂ ਗੰਭੀਰ ਸੱਟਾਂ ਲੱਗਦੀਆਂ ਪਿੱਛੇ, ਉਹ ਤੁਹਾਡੀ ਗੱਲ ਸਹੀ ਆ ਵੀ ਚੱਕਣਾ ਹੋ ਸਕਦਾ ਵੀ ਉਹਦੇ ਨਾਲ ਚੱਕਣ ਦਾ ਨੁਕਸਾਨ। ਚਲੋ ਆਪਾਂ ਮੰਨ ਲਿਆ ਕਿ ਚੱਕਲ ਦੇ ਨਾਲ ਨੁਕਸਾਨ ਨਹੀਂ ਹੋਇਆ, ਕਿ ਮਜਬੂਰੀ ਬਣ ਕੇ ਚੱਕਣਾ ਪੈਣਾ, ਮਜਬੂਰੀ ਬਣ ਗਈ ਕਹਿ ਸਕਦੇ ਹਾਂ। ਪਰ ਇਹੋ ਜਿਹੀ ਸਥਿਤੀ ਦੇ ਵਿੱਚ ਕਿਉਂਕਿ ਜਿਹੜੀਆਂ ਗੰਭੀਰ 3 ਸੱਟਾਂ ਉਹਨੇ ਗਣਾਈਆਂ, ਉਹਦੇ ਅੰਤਰਗਤ ਨਾ ਫਿਰ ਆਕਸੀਜਨ ਦੀ ਲੋੜ ਹੁੰਦੀ ਆ। ਆਕਸੀਜਨ ਅੰਦਰੋਂ ਮਿਲਣੀ ਬੰਦ ਹੋ ਜਾਂਦੀ ਆ। ਹੁਣ ਜੇ ਉਹ ਪ੍ਰਾਈਵੇਟ ਗੱਡੀ ਲੈ ਗਏ, ਉੱਥੇ ਆਕਸੀਜਨ ਦਾ ਪ੍ਰਬੰਧ ਨਹੀਂ ਹੋ ਸਕਦਾ। ਖਦਸ਼ਾ ਇਹੀ ਆ ਕਿ ਹਸਪਤਾਲ ਲਿਆਂਦੇ ਜਿਹੜਾ 40-50 ਮਿੰਟ ਲੱਗ ਗਏ, ਉਹਦੇ ਸਰੀਰ ਨੂੰ ਆਕਸੀਜਨ ਪ੍ਰੋਪਰ ਨਹੀਂ ਮਿਲੀ। ਉਹ ਆਰਗਨ ਪਹਿਲਾਂ ਹੀ ਬਹੁਤ ਜ਼ਿਆਦਾ ਡੈਡ ਹੋ ਚੁੱਕੇ ਸੀਗੇ, ਜਿਹਦੀ ਕਿ ਆਪਾਂ ਨੇ 10 ਦਿਨਾਂ ਦੇ ਵਿੱਚ ਰਿਕਵਰੀ ਫਿਰ ਦੇਖੀ ਨਹੀਂ ਹੈਗੀ। ਸੋ ਇਹ ਕੁਛ ਨਿਕਲ ਕੇ ਆ ਰਿਹਾ ਆ। ਤੇ ਬਾਕੀ ਸਾਡੀਆਂ ਪੰਜਾਬ ਦੀਆਂ ਸੜਕਾਂ ਦਾ ਵੀ ਇਹ ਜਿਹੜੀ ਚਰਚਾ ਦਾ ਵਿਸ਼ਾ ਵੀ ਹੈਗਾ ਆ। ਤਾਂ ਬਹੁਤ ਕੁਛ ਲੋਕ ਇਹ ਵੀ ਕਹਿੰਦੇ ਆ ਵੀ ਇਹਦੇ ਉੱਤੇ ਚਰਚਾ ਜਿਹੜੀ ਨਹੀਂ ਹੋਣੀ ਚਾਹੀਦੀ, ਪਰ ਇਹ ਅਵੇਸਲਾ ਪਾਉਂਦੇ ਆ ਕਿ ਅਸੀਂ ਨਹੀਂ ਚਰਚਾ ਕਰਦੇ। ਕੋਈ ਵੀ ਮੌਤ ਹੁੰਦੀ ਆ, ਉਹ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੁੰਦੀ ਆ ਕਿ ਅਸੀਂ ਉਹਦੇ ਤੋਂ ਸਬਕ ਸਿੱਖਣਾ ਤਾਂ ਕਿ ਇਹੋ ਜਿਹੀਆਂ ਮੌਤਾਂ ਜਿਹੜੀਆਂ ਆ ਉਹਨਾਂ ਨੂੰ ਠੱਲ ਪਾਈ ਜਾ ਸਕੇ। ਆਪਾਂ ਰੋਕ ਤਾਂ ਸਕਦੇ ਨਹੀਂ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਐਕਸੀਡੈਂਟ ਦੇ ਵਿੱਚ ਮੌਤਾਂ ਹੁੰਦੀਆਂ, ਪਰ ਜਿਹੜੇ ਸਾਡੇ ਡਾਟੇ ਕਹਿ ਰਹੇ ਆ, ਅੰਕੜੇ ਆ ਜਿਹੜੇ, ਉਹ ਬੜੇ ਡਰਾਵਣੇ ਆ। ਜੇ ਮੈਂ ਪੜ੍ਹਦਾ ਸੀ ਕਿ ਜਿਹੜਾ ਪੰਜਾਬ ਗਊ ਸੇਵਾ ਕਮਿਸ਼ਨ ਆ, ਉਹੀ ਕਹਿ ਰਿਹਾ ਆ 2017 ਦੇ ਵਿੱਚ ਕਿ ਹਰ ਮਹੀਨੇ 31 ਬੰਦੇ ਜਿਹੜੇ ਆ ਇਸੇ ਤਰ੍ਹਾਂ ਮਰ ਜਾਂਦੇ ਆ, ਜਿਹੜੇ ਕਿ ਇੱਦਾਂ ਪਸ਼ੂ ਜਿਹੜੇ ਘੁੰਮਦੇ ਆ ਅਵਾਰਾ ਉਹਨਾਂ ਦੇ ਨਾਲ। ਫਿਰ ਪੰਜਾਬ ਸਰਕਾਰ ਨੇ ਉੱਤੇ ਗਊ ਟੈਕਸ ਵੀ ਇੱਕ ਚਲਾਇਆ ਸੀ। ਉਸ ਤੋਂ ਬਾਅਦ ਨੋ ਡਾਊਟ ਕਿ ਉਹ ਪਸ਼ੂਆਂ ਦੇ ਨਾਲ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਵੀ ਵਿਚਾਰਿਆਂ ਨੇ ਜੀਣਾ ਆ। ਅਸੀਂ ਉਹਨਾਂ ਦੇ ਜਿਹੜੀਆਂ ਸੁਵਿਧਾਵਾਂ ਲੈ ਲਈਆਂ, ਜਿਹੜੇ ਪਸ਼ੂ ਆ ਉਹਨਾਂ ਦਾ ਇੱਕ ਤਰ੍ਹਾਂ ਨਾਲ ਅਸੀਂ ਆਪਣੇ ਨਿਰਵਾਹ ਵਧੀਆ ਕਰਨ ਦੇ ਲਈ ਉਹਨਾਂ ਦੀ ਜ਼ਿੰਦਗੀ ਤੇ ਵੀ ਅਸੀਂ ਖਰਾਬ ਕੀਤੀ ਆ ਪਸ਼ੂਆਂ ਦੀ। ਅਸੀਂ ਉਹਨਾਂ ਦੇ ਲਈ ਕੋਈ ਵਧੀਆ ਉਪਰਾਲੇ ਜਿਹੜੇ ਆ ਕਰ ਨਹੀਂ ਪਾਏ। ਪਹਿਲਾਂ ਬਹੁਤ ਸਾਰੀਆਂ ਜ਼ਮੀਨਾਂ ਜੇ ਦੇਖੀਏ, ਰਾਜਿਆਂ ਨੇ, ਮਹਾਰਾਜਿਆਂ ਨੇ, ਪਿਛਲਿਆਂ ਨੇ, ਜਾਂ ਜਿਹੜੀ ਬ੍ਰਿਟਿਸ਼ ਸਰਕਾਰ ਵੀ ਸੀ, ਉਹਨਾਂ ਨੇ ਜ਼ਮੀਨਾਂ ਇਹਨਾਂ ਪਸ਼ੂਆਂ ਦੇ ਵਾਸਤੇ ਛੱਡੀਆਂ ਹੋਈਆਂ ਸੀ। ਆਪਣੇ ਵੀ ਇੱਥੇ ਤੁਸੀਂ ਦੇਖਿਆ ਹੋਣਾ ਵੀ ਬ੍ਰਿਸਬੇਨ ਦੇ ਵਿੱਚ ਵੀ ਜਾਂ ਆਸਟ੍ਰੇਲੀਆ 'ਚ ਰਿਜ਼ਰਵ ਏਰੀਏ ਜਿਹੜੇ ਆ ਉਹ ਛੱਡੇ ਜਾਂਦੇ ਆ, ਪਰ ਅਸੀਂ ਤਾਂ ਸਾਰੇ ਪਾਸੋਂ ਇੱਕ ਪਾਸੇ ਜਿਹੜੇ ਚੱਲ ਪਏ ਆ। ਅਤੇ ਉਹ ਸਰਕਾਰਾਂ ਦੀ ਨਲਾਇਕੀ ਤਾਂ ਜਿਹੜੀ ਹੈਗੀ ਆ। ਪਰ 2022 ਦੇ ਵਿੱਚ ਕਹਿੰਦੇ ਵੀ 4,50,000 ਐਕਸੀਡੈਂਟ ਹੋਏ ਆ ਭਾਰਤ ਦੇ ਵਿੱਚ। ਉਹਦੇ ਵਿੱਚੋਂ 1,50,000
ਜਿਹੜਾ ਬੰਦਾ ਉਹ ਮਰਿਆ, ਜਿੱਦਾਂ ਤੁਸੀਂ ਕਹ ਲਓ ਵੀ ਜਿਹੜੀ ਉਦੋਂ ਹੀ ਡੈਥ ਹੋ ਗਈ ਆ, ਇਹ ਤੁਰੰਤ ਤੋਂ ਤੁਰੰਤ ਮੌਤ ਜਿਹੜੀ ਹੋ ਗਈ ਆ। ਉਸ ਤੋਂ ਬਾਅਦ ਜ਼ਖਮੀ ਹੁੰਦੇ ਆ, ਉਸ ਤੋਂ ਬਾਅਦ ਕਈਆਂ ਦੇ ਬਹੁਤ ਗੰਭੀਰ ਸੱਟਾਂ ਲੱਗਦੀਆਂ, ਕਈ ਅੰਗਹੀਣ ਹੋ ਜਾਂਦੇ ਆ, ਉਹ ਜਿਹੜੇ ਡਾਟੇ ਆ ਉਹ ਵੱਖਰੇ ਆ। ਪਰ ਇਹਨਾਂ ਦੀ ਜਿਹੜੀ ਗੱਲ ਹੁਣ ਆਪਾਂ ਇਹੀ ਗੱਲ ਜੇ ਕਰ ਲਈ, ਉਹਨਾਂ 'ਚੋਂ 40% ਜਿਹੜੀਆਂ ਇਹ ਐਕਸੀਡੈਂਟ ਹੁੰਦੇ ਆ, ਉਹਦੇ ਵਿੱਚ ਵੀ ਮੋਟਰਸਾਈਕਲ ਤੇ ਟਰੱਕ ਜਿਹੜੇ ਆ ਉਹ ਇਨਵੋਲਵਮੈਂਟ ਉਹਨਾਂ ਦੀ ਜ਼ਿਆਦਾ ਹੁੰਦੀ ਆ, 45%। ਹਾਂਜੀ 40 ਤੋਂ 45 ਤੱਕ। ਹਾਂ। ਤੇ ਹੁਣ ਤੁਸੀਂ ਇਹ ਦੇਖ ਲਓ ਵੀ ਜੇ ਇਹਦਾ ਮਤਲਬ ਕੀ ਹੈ ਕਿ ਅੱਜ ਵੀ ਜੇ ਤੁਸੀਂ ਮੋਟਰਸਾਈਕਲ ਦਾ ਲਾਇਸੈਂਸ ਲੈਣਾ ਜਾਂ ਕਿਸੇ ਤਰ੍ਹਾਂ ਦਾ ਹੈਲਮਟ ਦੇ ਉੱਤੇ ਅਸੀਂ ਅੱਜ ਵੀ ਰੱਖਦੇ ਨਹੀਂ, ਭਾਵੇਂ ਕਿ ਜਵੰਦਾ ਸਾਹਿਬ ਨੇ ਇੰਨਾ ਕੁਛ ਰੱਖਿਆ ਵੀ ਸੀਗਾ, ਭਾਵੇਂ ਕਿ ਇਹਦੇ ਵਿੱਚ ਹੁੰਦੀਆਂ, ਪਰ ਆਪਣੀ ਜਿਹੜੀ ਇੱਥੇ ਚਰਚਾ ਕਰਨ ਦਾ ਵਿਸ਼ਾ ਇਹੀ ਹੈ ਕਿ ਅਸੀਂ ਸਰਕਾਰਾਂ ਦੇ ਕੋਲੋਂ ਇਹ ਮੰਗ ਜ਼ਰੂਰ ਰੱਖੀਏ ਕਿ ਸਾਡੀਆਂ ਜਿਹੜੀਆਂ ਸੜਕਾਂ ਆ ਉਹ ਅਨੁਕੂਲ ਹੋਣ ਤੇ ਸੇਫਟੀ ਦੇ ਪ੍ਰੋਪਰ ਪ੍ਰਬੰਧ ਜਿਹੜੇ ਕੀਤੇ ਜਾਣ। ਜਿੱਦਾਂ ਹੁਣ ਇੱਕ ਨਸ਼ੇ ਦੇ ਵਿਰੁੱਧ ਮੁਹਿੰਮ ਜਿਹੜੀ ਚੱਲੀ, ਉਹਦੇ ਨਾਲ ਕਿਸੇ ਹੱਦ ਤੱਕ ਤਾਂ ਠੱਲ ਪਈ ਆ, ਭਾਵੇਂ ਕਿ ਪ੍ਰੋਪਰ ਜੇ ਬੰਦ ਨਹੀਂ ਹੋਇਆ। ਤੇ ਇਹ ਜਿਹੜੀ ਐਕਸੀਡੈਂਟ ਆ ਜਾਂ ਜਿਹੜੀ ਰੋਡ ਸੇਫਟੀ ਆ, ਇਹਦੇ ਉੱਤੇ ਵੀ ਚਰਚਾ ਬਣਨੀ ਚਾਹੀਦੀ ਆ। ਤੇ ਸਰਕਾਰ ਨੂੰ ਇੱਕ ਅਹਿਮ ਮੁੱਦਾ ਇਹ ਹੋਣਾ ਚਾਹੀਦਾ ਵੀ ਐਕਸੀਡੈਂਟਾਂ ਤੋਂ ਬਚਾ, ਕਿਉਂਕਿ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਡੈਥ ਜਿਹੜੀ ਆ ਜ਼ਰੂਰ ਹੋਈ ਹੁੰਦੀ ਆ। ਮੈਂ ਜਾਂਦਾ ਇਹਦੇ ਵਿੱਚ ਹੋਰ ਵੀ ਥੋੜ੍ਹਾ ਜਿਹਾ ਐਡ ਕਰ ਦੇਵਾਂ ਵੀ ਅਸੀਂ ਆਪ ਵੀ ਅਵੇਸਲੇ ਆ। ਸਰਕਾਰਾਂ ਤਾਂ ਕਈ ਵਾਰ ਜਾਣ ਬੁੱਝ ਕੇ ਮਤਲੀਆਂ ਹੋ ਜਾਂਦੀਆਂ ਆ। 14 ਜੁਲਾਈ ਨੂੰ ਆਪਣੇ ਦੜਾਕ ਫੌਜਾ ਸਿੰਘ ਵੀ ਸੜਕ ਦੁਰਘਟਨਾ 'ਚ ਹੀ ਮਰੇ ਆ ਨਾ। ਸੜਕ ਦੁਰਘਟਨਾ ਜਦੋਂ ਵੀ ਹੁੰਦੀ ਹੈ, ਪਹਿਲੀ ਗੱਲ ਤਾਂ ਦਲਜੀਤ ਜੀ ਇਹ ਦੇਖ ਲਓ ਕਿ ਜੇ ਤੁਸੀਂ ਆਪਣੀ ਜਿਹੜਾ ਮਹਿਕਮਾ ਆ ਰੋਡ ਦਾ, ਰੋਡ ਵਿਭਾਗ ਨੇ ਆਪ ਮੰਨਿਆ ਹੋਇਆ ਕਿ ਜਿਹੜੀਆਂ ਭਾਰਤ ਦੀਆਂ ਸੜਕਾਂ ਆ ਉਹ 2 ਵੀਲ ਜਿਹੜੇ ਵਹੀਕਲ ਇੱਦਾਂ ਮੋਟਰਸਾਈਕਲ ਹੀ ਆਉਂਦੇ ਆ ਨਾ, ਉਹਦੇ ਵਿੱਚ ਮੋਟਰਸਾਈਕਲ ਸਕੂਟਰ, ਉਹਨਾਂ ਨੂੰ ਦੇਖ ਕੇ ਤਾਂ ਕਹਿੰਦੇ ਅਸੀਂ ਡਿਜ਼ਾਈਨ ਹੀ ਨਹੀਂ ਕਰਦੇ। ਅਸੀਂ ਤਾਂ 4 ਚੱਕਿਆਂ ਵਾਲੀਆਂ ਗੱਡੀਆਂ ਨੂੰ ਦੇਖ ਕੇ ਡਿਜ਼ਾਈਨ ਹੀ ਕਰਦੇ ਹਾਂ, 4 ਜਾਂ ਉਸ ਤੋਂ ਜ਼ਿਆਦਾ ਵਾਲੀਆਂ ਨੂੰ। ਇਹਦਾ ਮਤਲਬ ਪਹਿਲਾਂ ਹੀ ਮੰਨ ਕੇ ਚੱਲੋ ਕਿ ਜਿਹੜੇ 2 ਚੱਕਿਆਂ ਵਾਲਾ ਚੱਲਦਾ ਆ ਉਹ ਤੁਹਾਡੇ ਲਈ ਕੋਈ ਉੱਥੇ ਕੋਈ ਸਰਟੀਫਾਈਡ ਹੈ ਨਹੀਂ ਜਿੱਦਾਂ ਬਾਹਰਲੇ ਮੁਲਕਾਂ 'ਚ ਹੁੰਦਾ ਆ ਵੀ ਤੁਹਾਡੀ ਆਹ ਲੇਨ ਆ ਜਾਂ ਤੁਸੀਂ ਇਸ ਤਰ੍ਹਾਂ ਕਰਨਾ ਜਾਂ ਇਸ ਤਰ੍ਹਾਂ ਕਰਨਾ ਆ। ਦੂਸਰਾ, ਹੁਣ 14 ਜੁਲਾਈ ਨੂੰ ਫੌਜਾ ਸਿੰਘ ਜੀ ਗਏ, ਠੀਕ ਹੈ ਜੀ, ਤੇ ਸਾਡੇ ਕੋਲ 14 ਸਤੰਬਰ ਨੂੰ ਜੇ ਤੁਹਾਨੂੰ ਯਾਦ ਹੋਵੇ ਕਾਂਗਰਸ ਦੇ ਮਹਿੰਦਰ ਸਿੰਘ KP ਦਾ ਲੜਕਾ ਰਿਚੀ ਕੇ, ਤੇ ਉਹ ਵੀ ਤਾਂ ਇਹਨਾਂ ਚੀਜ਼ਾਂ ਦੀ ਭੇਂਟ ਚੜ੍ਹ ਗਿਆ। ਤੇ ਪਹਿਲੀ ਗੱਲ ਤਾਂ ਸਾਡੀ ਸੜਕਾਂ ਟੁੱਟੀਆਂ ਪਈਆਂ, ਟੋਏ ਟਿੱਬੇ ਬਣੇ ਪਏ ਆ। ਦੂਸਰਾ, ਖਾਸ ਕਰਕੇ ਜਿਹੜੇ 2 ਵੀਲਰ ਹੁੰਦੇ ਨਾ, ਉਹਨੂੰ ਨਾ ਕੋਈ ਸਪੈਸ਼ਲ ਵਾਰਨਿੰਗ ਮੈਸੇजेस ਹੁੰਦੇ ਆ ਬੋਰਡਾਂ ਦੇ ਰੂਪ ਦੇ ਵਿੱਚ, ਨਹੀਂ ਦੇਖਣ ਨੂੰ ਮਿਲਦੇ ਹੈਗੇ। ਜੇ ਕਿਤੇ ਲਾਉਂਦੇ ਆ ਤਾਂ ਪਤਾ ਨਹੀਂ ਲੋਕ ਪੱਟ ਕੇ ਲੈ ਜਾਂਦੇ ਆ, ਪਤਾ ਨਹੀਂ ਕਿਉਂ ਪੱਟ ਕੇ ਲੈ ਜਾਂਦੇ ਆ। ਸੋ ਇਹ ਥੋੜ੍ਹਾ ਸਾਨੂੰ ਦੇਖਣਾ ਪਊਗਾ ਕਿ ਅਸੀਂ ਖੁਦ ਵੀ ਜਾਗਰੂਕ ਹੋਈਏ, ਜਿੱਥੋਂ ਸਰਕਾਰ ਅਵੇਸ ਲਈ ਅਸੀਂ ਉਹਨੂੰ ਵੀ ਜਾਗਰੂਕ ਕਰੀਏ। ਸਿਰਫ ਇਹੀ ਨਾ ਦੇਖੀਏ ਕਿ ਜਦੋਂ ਕੋਈ ਉਹ ਕਹਿ ਲਓ ਵੀ ਸੁਰਖੀਆਂ ਵਾਲਾ ਇਸ ਦੁਰਘਟਨਾ ਦੇ ਵਿੱਚ ਫੌਤ ਹੁੰਦਾ ਤੇ ਉਦੋਂ ਹੀ ਇਕੱਲਾ ਰੌਲਾ ਪਾਉਣਾ ਆ। ਤੇ ਮੈਨੂੰ ਵੀ ਲੱਗਦਾ ਕਿ ਜੋ ਹੁਣ ਪੰਜਾਬ ਦਾ ਮਾਹੌਲ ਜਾਂਦਾ ਮੂਹਰੇ ਜਿਮਨੀ ਚੇਲਿਆ ਸੰਸਕਾਰ ਹੋ ਜਾਣਗੇ, ਜਾਂ ਤਾਂ ਲੋਕ ਥੋੜ੍ਹਾ ਜਿਹਾ ਚੱਕ ਕੇ ਰੱਖਣੇ ਇਸ ਚੀਜ਼ ਨੂੰ, ਪਰ ਉਹ ਹੁੰਦਾ ਹੈ ਉਹ ਵਰਤਾਰਾ ਇਹ ਹੋਇਆ ਕਿ ਅਸੀਂ 2-4 ਦਿਨ ਰੌਲਾ ਪਾਉਂਦੇ ਆ, ਉਸ ਤੋਂ ਬਾਅਦ ਫਿਰ ਜਦੋਂ ਅਗਲੀ ਘਟਨਾ ਆਉਂਦੀ ਫਿਰ ਅਸੀਂ ਸੋਗ ਮਨਾਉਣਾ। ਜਦੋਂ ਕੋਈ ਜਿਹੜੀ ਮਸ਼ਹੂਰ ਹਾਦਸੇ ਦੀ ਡੈਥ ਹੁੰਦੀ ਉਦੋਂ ਹੀ ਗੱਲਬਾਤ ਜਿਹੜੀ ਹੁੰਦੀ ਹੈ, ਪਰ ਰੋਜ਼ਾਨਾ ਜੇ ਤੁਸੀਂ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ, ਅਖਬਾਰਾਂ ਜਿਹੜੀਆਂ ਨਿਊਜ਼ ਜਿਹੜੀਆਂ ਭਰੀਆਂ ਪਈਆਂ। ਪਰ ਖੈਰ ਸਰਕਾਰਾਂ ਤੋਂ ਮੰਗ ਜ਼ਰੂਰ ਕਰ ਸਕਦੇ ਹਾਂ, ਤੇ ਦੂਜਾ ਲੋਕਾਂ ਨੂੰ ਜਿਹੜਾ ਅਵੇਅਰ, ਇਕੱਲੀ ਆਪਣੀ ਸੇਫਟੀ ਨਹੀਂ ਦੂਜੇ ਦੀ ਸੇਫਟੀ ਜਿਹੜੀ ਰੱਖਣੀ ਇਹ ਵੀ ਬਹੁਤ ਜ਼ਰੂਰੀ ਆ। ਤੇ ਲਖੀਮਪੁਰ ਦਾ ਕਾਂਡ, ਲਖੀਮਪੁਰ ਖੀਰੀ, ਇੱਥੇ ਤਾਂ ਚਲੋ ਐਕਸੀਡੈਂਟ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਸੀ 2021 ਦੇ ਵਿੱਚ, ਅਕਤੂਬਰ ਦੀ ਗੱਲ ਆ। ਤੇ ਉਹਦੇ ਵਿੱਚ ਜਿਹੜੇ ਅਜੇ ਮਿਸ਼ਰਾ ਟੈਨੀ, ਉਹਨਾਂ ਦੇ ਪੁੱਤਰ ਨੇ ਦਗੜ ਕੇ ਰੱਖ ਦਿੱਤੇ ਆਪਣੀ ਕਾਰਾਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਗਵਾਹ ਵੀ ਸੀਗੇ ਬਲਜਿੰਦਰ ਸਿੰਘ। ਤੇ ਉਹ ਜਿਹੜਾ ਕੇਸ ਆ ਸਾਡਾ ਸਾਹਿਬ, ਇਹ 2021 ਦੀ ਘਟਨਾ ਆ। ਤੇ ਹੁਣ ਇੱਕ ਕੇਸ ਜਿਹੜਾ ਹੋਰ ਫਾਈਲ ਹੋਇਆ, ਉਹ ਵੀ ਸੁਪਰੀਮ ਕੋਰਟ ਦੀ ਜੇ ਦਖਲਅੰਦਾਜ਼ੀ ਵਿੱਚ ਹੋਈ ਆ। ਉੱਥੇ ਜਾ ਕੇ ਗਵਾਹਾਂ ਨੇ ਕਿਹਾ ਵੀ ਸਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇੱਥੇ ਆਪਾਂ ਕਾਨੂੰਨ ਦੀ ਵੀ ਗੱਲ ਕਰ ਲਈਏ ਵੀ ਜਿਹੜੇ ਤਕੜੇ ਬੰਦੇ ਆ ਕਾਨੂੰਨ ਦੇ ਨਾਲ ਕਿੱਦਾਂ ਦਾ ਦੇਖ ਲਓ ਖਿਲਵਾੜ ਕਰਦੇ ਆ। ਇਸ ਜਿਹੜੀ ਨਵੀਂ ਅਪਡੇਟ ਆਈ ਆ ਨਾ ਜੀ ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ, ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਇਹਦੇ ਵਿੱਚ ਇੱਕ ਸਾਬਕਾ ਕੇਂਦਰੀ ਮੰਤਰੀ ਤੇ 3-4 ਹੋਰ ਵੀ ਫਸ ਗਏ ਆ। ਹਾਂਜੀ, ਤੇ ਉਹਨਾਂ ਦੇ ਉੱਪਰ ਯਾਨੀ ਕਿ ਸੁਪਰੀਮ ਕੋਰਟ ਨੇ ਫਿਰ ਐਕਸ਼ਨ ਲੈ ਕੇ ਨਾ ਕਿਹਾ ਵੀ ਇਹਨਾਂ 'ਤੇ ਕੇਸ ਦਰਜ ਕਰੋ। ਕੇਸ ਦਰਜ ਦਾ ਮਤਲਬ ਕੀ ਆ ਕਿ ਉਹਨੂੰ ਫਿਰ ਇਹ ਉਂਗਲ ਨਹੀਂ ਕਰ ਸਕਦੇ, ਉਹ ਸਜ਼ਾ ਤੱਕ ਜਾਣਗੇ। ਮਾਮਲਾ ਕੀ ਸੀਗਾ, ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਲੈ ਕੇ ਚੱਲੀਏ, 4 ਕਿਸਾਨ ਇਹਨਾਂ ਨੇ ਕੁਚਲੇ ਸੀਗੇ, ਤੇ ਉਹਦੇ ਵਿੱਚ ਇੱਕ ਪੱਤਰਕਾਰ ਵੀ ਸੀਗਾ, 3 BJP ਦੇ ਕਾਰਕੁਨ ਵੀ ਸੀਗੇ ਜੀ। ਹੁਣ ਕੇਂਦਰ ਵਿੱਚ ਤੁਹਾਨੂੰ ਪਤਾ ਕਿ ਜਿਸ ਹਿਸਾਬ ਨਾਲ ਸਰਕਾਰ ਹੈ, ਉਸ ਹਿਸਾਬ ਦੇ ਨਾਲ ਉਹ ਰੋਸਾ ਤਾਂ ਉਹਨਾਂ ਦਾ ਵੀ ਵੈਸੇ ਬਣਦਾ ਸੀਗਾ ਵੀ ਸਾਡੇ ਕਾਰਕੁਨ ਵੀ ਤੁਸੀਂ ਰਗੜ ਦਿੱਤੇ ਆ। ਉਹ ਪਰ ਕੀ ਹੈ ਕਿ ਥੋੜ੍ਹਾ ਹੁੰਦਾ ਨਾ ਵੀ ਅਸੀਂ ਤੁਹਾਡੇ ਆ, ਤੁਸੀਂ ਸਾਡੇ ਆ, ਤੁਸੀਂ ਸਾਡੇ ਆਕੇ ਆ, ਤੇ ਉਹ ਸਿਸਟਮ ਨੂੰ ਸਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਗਵਾਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਜਦ ਆਪਾਂ ਕਹਿੰਦੇ ਆ ਨਾ ਵੀ ਹਰੇਕ ਚੀਜ਼ ਦੇ ਵਿੱਚ ਲੋਕਾਂ ਨੂੰ ਵੀ ਥੋੜ੍ਹਾ ਅਵੇਅਰ ਹੋਣਾ ਚਾਹੀਦਾ ਆ, ਇੱਥੇ ਉਸ ਅਵੇਅਰਨੈਸ ਨੇ ਕੰਮ ਕੀਤੀ ਆ। ਮਾਮਲਾ ਕੀ ਹੋਇਆ, ਜਿਹੜਾ ਅਜੇ ਮਿਸ਼ਰਾ ਉਰਫ ਇਹਨੂੰ ਆਪਾਂ ਡੈਨੀ ਕਹਿੰਦੇ ਆ, ਪਹਿਲਾਂ ਤਾਂ ਇਹ ਦੇਖ ਲਓ ਕਿ ਇਹ ਬੰਦਾ ਹੈ ਕੌਣ ਆ, ਪਾਵਰ ਕਿੰਨੀ ਆ। ਇਹ ਅਮਿਤ ਸ਼ਾਹ ਦਾ ਡਿਪਟੀ ਆ ਜੀ,
ਉਸ ਸਮੇਂ ਦਾ, ਜਾਣੀ ਕਿ ਇਹ ਗ੍ਰਹਿ ਰਾਜ ਮੰਤਰੀ ਦਾ ਦਰਜਾ ਲੈ ਕੇ ਬੈਠਾ ਆ ਜੀ, ਯੂਨੀਅਨ ਮਿਨਿਸਟਰ। ਹਾਂ, ਹੁਣ ਜਿਹੜਾ ਥਾਰ ਚਲਾਉਣ ਵਾਲਾ ਮੁੰਡਾ ਸੀਗਾ ਉਹਨੂੰ ਇਹ ਉਸ ਟਾਈਮ ਬਚਾ ਨਹੀਂ ਸਕੇ ਕਿਉਂਕਿ ਉਹ ਜ਼ਿਆਦਾ ਸੁਰਖੀਆਂ 'ਚ ਆ ਗਿਆ। ਬਾਕੀਆਂ ਨੂੰ ਇਹਨਾਂ ਨੇ ਸੇਕ ਤੱਕ ਨਹੀਂ ਲੱਗਣ ਦਿੱਤਾ, ਤਰੀਕਾ ਹੀ ਭੁਗਤਾਉਂਦੇ ਰਹੇ ਆ। ਜਿਹੜਾ ਹੁਣ ਮੇਨ ਇਹਦਾ ਗਵਾਹ ਸੀਗਾ ਉਹ ਸੀਗਾ ਆਪਣਾ, ਕਿਉਂਕਿ ਇਹ ਜਿਹੜਾ ਇਲਾਕਾ ਆ ਇਹ ਲਖੀਮਪੁਰ ਖਰੀਦ ਆ, ਇੱਥੇ ਪੰਜਾਬੀ ਬਹੁਤ ਵਸੇ ਹੋ ਆ। ਮੁੰਡਾ ਸੀਗਾ ਉੱਥੇ ਬਲਜਿੰਦਰ ਸਿੰਘ, ਜਿਹੜਾ ਇਸ ਕਾਂਡ ਦਾ ਮੁੱਖ ਗਵਾਹ ਸੀਗਾ। ਇਹਨਾਂ ਲੋਕਾਂ ਨੇ, ਇਹ ਪਿਓ ਪੁੱਤ ਨੇ ਆਪਣੇ ਨਾਲ ਬੰਦੇ ਲੈ ਕੇ ਤੇ ਘਰ ਵੀ ਗਏ ਆ, ਪਹਿਲਾਂ ਡਰਾਇਆ ਧਮਕਾਇਆ ਵੀ ਤੂੰ ਟਲ ਜਾ ਨਹੀਂ ਤਾਂ ਤੇਰਾ ਹੀ ਨੁਕਸਾਨ ਕਰਾਂਗੇ। ਇਹ ਚੁੱਪ ਰਿਹਾ। ਫਿਰ ਇਹਨੂੰ ਪੈਸੇ ਪੂਸੇ ਵੀ ਆਫਰ ਹੋਏ ਆ ਵੀ ਤੂੰ ਚੁੱਪੇ ਹੀ ਕਰ ਜਾ, ਤੂੰ ਮਤਲਬ ਕਿ ਕੇਸ ਵਾਪਸ ਲੈ ਲਾ, ਤੂੰ ਗਵਾਹ ਤੋਂ ਮੁਕਰ ਜਾ ਜਾਂ ਤਰੀਕ ਦੇ ਨਾ ਆਈ। ਲੇਕਿਨ ਜਿੰਨਾ ਚਿਰ ਉਹ ਧਮਕਾਉਂਦੇ ਰਹੇ ਆ ਜਾਂ ਕੁਛ ਵੀ ਇਹਨਾਂ ਨਾਲ ਗੱਲਬਾਤ ਕਰ ਰਹੇ ਆ, ਇਸ ਬਲਜਿੰਦਰ ਸਿੰਘ ਨੇ ਉਹਦੀ ਕਾਲੀ ਰਿਕਾਰਡਿੰਗ, ਇਹ ਤਰੀਕ ਵਾਲੇ ਦਿਨ ਗਿਆ ਤਾਂ ਇਹਨੇ ਕੁਛ ਨਹੀਂ ਬੋਲੇ, ਚੱਕ ਰਿਕਾਰਡਿੰਗ ਮੂਹਰੇ ਜੱਜ ਦੇ ਰੱਖ ਦਿੱਤੀ ਆ। ਤੇ ਜੱਜ ਨੇ ਕਿਹਾ ਵੀ ਸੀਨ ਤਾਂ ਤੁਹਾਡਾ ਸਾਰਾ ਕਲੀਅਰ ਹੈ ਵੀ ਤੁਸੀਂ ਤਾਂ ਮਤਲਬ ਕਿ ਧੱਕਾ ਹੀ ਕਰਨ ਡਏ ਆ, ਮਤਲਬ ਗਵਾਹੀ ਮਕਰਾਉਣ ਡਏ ਆ। ਉਹਦੇ ਫਿਰ ਏਵਜ ਦੇ ਵਿੱਚ ਇਹਨਾਂ ਨੇ ਅਜੇ ਮਿਸ਼ਰਾ ਉਰਫ ਡੈਨੀ ਤੇ ਜਿਹੜਾ ਆਸ਼ੀਸ਼ ਮਿਸ਼ਰਾ ਆ ਉਹਨੂੰ ਮੇਰੇ ਖਿਆਲ ਮਨੂ ਕੁਛ ਇਸ ਤਰ੍ਹਾਂ ਨਾਂ ਨਾਲ ਬੁਲਾਉਂਦੇ ਆ, ਉਹਨਾਂ ਦੇ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਆ। ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਕੋਰਟ ਦੇ ਇਸ ਫੈਸਲੇ ਨੂੰ ਹੁਣ ਇਹ ਚੈਲੰਜ ਵੀ ਕਰ ਸਕਣ ਕਿਉਂਕਿ ਸੁਪਰੀਮ ਕੋਰਟ ਦਾ ਆ ਜੀ। ਪਰ ਇੱਥੇ ਤੁਸੀਂ ਇਹ ਦੇਖੋ ਵੀ ਕਿੰਨਾ ਖਤਰਨਾਕ ਇੱਕ ਵਰਤਾਰਾ ਆ। ਅਸੀਂ ਦੇਖੋ ਇੱਕ ਬੰਦਾ ਜਿਹੜਾ ਆ ਜਿੱਥੇ ਆਪਾਂ ਨੂੰ ਸਿਹਤ ਸੇਵਾਵਾਂ ਦੀ ਜ਼ਰੂਰਤ ਹੁੰਦੀ ਆ ਜੀ, ਇਸੇ ਤਰ੍ਹਾਂ ਹੀ ਸਾਨੂੰ ਨਿਆਂ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਆ। ਸਾਡੀ ਸੇਫਟੀ ਜਿਹੜੀ ਆ, ਜੇ ਸਾਨੂੰ ਨਿਆਂ ਹੀ ਨਹੀਂ ਮਿਲਦਾ ਤਾਂ ਸ਼ਾਇਦ ਆਪਾਂ ਉਹਨੂੰ ਅਨੁਕੂਲ ਕੰਟਰੀ ਨਹੀਂ ਆਪਾਂ ਕਹਿ ਸਕਦੇ, ਲੋਕਤੰਤਰ ਨਹੀਂ ਕਹਿ ਸਕਦੇ, ਲੋਕਾਂ ਦਾ ਰਾਜ ਨਹੀਂ ਕਹਿ ਸਕਦੇ। ਪਰ ਇੱਥੇ ਤੁਸੀਂ ਇਹ ਦੇਖੋ ਵੀ ਇੰਨਾ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹੁਣ ਇਹ ਤਾਂ ਚਲੋ ਬਲਜਿੰਦਰ ਸਿੰਘ ਹੁਣੀ ਅਵੇਅਰ ਸੀ, ਉਹਨਾਂ ਨੇ ਇਹ ਗੱਲ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਉਹ ਡਟ ਕੇ ਖੜੇ ਅੱਜ ਵੀ। ਪਰ ਬਹੁਤ ਸਾਰੇ ਬੰਦੇ ਜਿਹੜੇ ਇੰਨੀ ਜਿਹੜੀ ਪ੍ਰੈਸ਼ਰ ਆ, ਇੰਨਾ ਦਬਾਅ ਜਿਹੜਾ ਉਹ ਝੱਲੇ ਹੀ ਨਹੀਂ ਸਕਦੇ। ਤੇ ਉਹ ਕਹਿ ਲਓ ਵੀ ਹੁਣ ਉੱਥੇ ਕਾਨੂੰਨ ਵੀ ਕਿੱਦਾਂ ਕੰਮ ਕਰ ਲੂੰਗਾ ਜਦੋਂ ਇੱਦਾਂ ਦੇ ਜਿਹੜੇ ਬਾਹੂਬਲੀ ਲੋਕ ਆ। ਇਸ ਕੇਸ ਦੇ ਵਿੱਚ ਵੀ ਤਾਂ ਦੇਖੋ ਕਿੰਨੀ ਦੇਰੀ ਹੋਈ ਹੋ ਨਾ, ਐਨੇ ਜੇ ਨੂੰ 4 ਸਾਲ ਹੋ ਗਏ। ਤੁਸੀਂ ਇਹ ਦੇਖੋ, ਐਨੇ ਜੇ ਨੂੰ ਤਾਂ ਬੰਦਾ ਵੈਸੇ ਕਹਿੰਦਾ ਵੀ ਛੱਡੋ ਕੀ ਲੜਨਾ ਇਸ ਹਾਕਮਾਂ ਦੇ ਖਿਲਾਫ। ਹਾਂਜੀ, ਪਰ ਸਦਕੇ ਜਾਈਏ ਫਿਰ ਬਲਜਿੰਦਰ ਸਿੰਘ ਦੇ ਜਿਹੜੇ ਧਾਰ ਕੇ ਰੱਖਿਆ ਵੈਸੇ ਕੋਈ ਗੱਲ ਨਹੀਂ, ਜੋ ਕਰਨਾ ਕਰ ਲੈਣ ਦਿਓ, ਮੌਕੇ 'ਤੇ ਆ ਕੇ ਆਪਾਂ ਪੱਤੇ ਖੋਲਾਂਗੇ। ਬਿਲਕੁਲ, ਸੋ ਪੱਤੇ ਖੁੱਲ੍ਹ ਗਏ ਜੀ। ਤੇ ਸਲਾਮ ਹੈ ਜੀ ਬਲਜਿੰਦਰ ਸਿੰਘ ਹੋਣਾ ਨੂੰ ਵੀ। ਤੇ ਅਗਲਾ ਆਪਾਂ ਲੁਧਿਆਣਾ ਨਗਰ ਨਿਗਮ ਪਹਿਲਾਂ ਵੀ ਇਸ਼ੂ ਇਹ ਰਹੇ ਆ, ਮੈਨੂੰ ਲੱਗਦਾ ਪੰਜਾਬ ਦਾ ਇਹ, ਬਾਕੀ ਨਗਰ ਨਿਗਮ ਵੀ ਚਲੋ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਆ, ਕੰਮ ਤਾਂ ਕਿਤੇ ਵੀ ਸਹੀ ਨਹੀਂ ਹੁੰਦੇ ਵੀ ਇਹਨਾਂ ਦੇ ਉੱਤੇ ਬਹੁਤ ਦੋਸ਼ ਲੱਗਦੇ ਆ, ਫਰੋਡ ਜਿਹੜੇ ਆ ਲੱਗਦੇ ਰਹੇ ਆ। ਵੱਡੇ ਵੱਡੇ ਮਿਨਿਸਟਰ ਪਹਿਲੀਆਂ 'ਚ ਵੀ ਕਾਂਗਰਸ ਸਰਕਾਰਾਂ ਵਿੱਚ ਵੀ ਫਸਦੇ ਰਹੇ ਆ। ਹੁਣ ਫਿਰ ਇਹ ਇੱਕ ਘੁਟਾਲਾ ਜਿਹੜਾ ਕੰਪਿਊਟਰ ਦਾ ਆਉਂਦਾ 70 ਲੱਖ ਦਾ ਕਹਿੰਦੇ ਘੁਟਾਲਾ, ਕੋਈ ਚੂਨਾ ਜਿਹੜਾ ਆ ਲੁਧਿਆਣਾ ਨਗਰ ਨਿਗਮ ਦੇ ਵਿੱਚ ਫੇਰ ਲੱਗ ਗਿਆ। ਤੇ ਇਕੱਲਾ ਇਹੀ ਨਹੀਂ ਹੈਗਾ ਵੀ ਜਾਣੀ ਵੀ ਵੱਡੇ ਵੱਡੇ ਲੀਡਰ ਜਿਹੜੇ MLA MP ਖਾਂਦੇ ਆ, ਜਿਹਦਾ ਸੂਤ ਜਿੱਥੇ ਲੱਗੀ ਜਾਂਦਾ ਖਾਣ ਨੂੰ ਹੋਏਗਾ। ਦੇਖੋ ਜਿਹੜੇ MLA MP ਖਾਂਦੇ ਆ, ਚਲੋ ਸਾਰੇ ਤਾਂ ਨਹੀਂ ਖਾਂਦੇ ਹੋਣਗੇ ਜੀ, ਉਹ ਜੇ ਹਿਸਾਬ ਨਾਲ ਖਾਂਦੇ ਆ ਮੈਨੂੰ ਲੱਗਦਾ ਕੋਈ ਇੰਨਾ ਨਹੀਂ ਖਾ ਪਾਉਂਦੇ ਹੈਗੇ, ਕਿਉਂਕਿ ਲੋਕਾਂ ਨੂੰ ਜਵਾਬਦੇਹ ਹੋਣਾ ਪੈਂਦਾ ਆ। ਕੋਈ ਵੀ ਬੰਦਾ ਤੁਹਾਡੇ ਤੱਕ ਦੋਸ਼ ਲਾ ਸਕਦਾ ਜਾਂ RTA ਵਗੈਰਾ ਪਾ ਸਕਦਾ, ਬੜੀ ਮੁਸ਼ਕਿਲ 'ਚ ਫਸ ਸਕਦੇ ਆ ਤੁਸੀਂ ਜੀ। ਇਹ ਲੁਧਿਆਣਾ ਜਿਹੜੀ ਨਗਰ ਨਿਗਮ ਆ, ਜੇ ਆਪਾਂ ਇਹਦਾ ਪਿਛਲਾ ਰਿਕਾਰਡ ਚੱਕ ਕੇ ਦੇਖੀਏ ਨਾ ਤਾਂ ਐਂ ਲੱਗਦਾ ਵੀ ਮਤਲਬ ਕਿ ਜਿੱਦਾਂ ਨਾ ਇਹਨਾਂ ਨੂੰ ਸ਼ੈ ਨਹੀਂ ਮਿਲੀ ਹੁੰਦੀ ਵੀ ਅਸੀਂ ਤਾਂ ਇੱਦਾਂ ਹੀ ਆ, ਤੁਸੀਂ ਕਰ ਲਓ ਜੋ ਕਰਨਾ ਆ। ਵਜ੍ਹਾ ਇਹ ਆ ਕਿ ਲੁਧਿਆਣਾ ਪਹਿਲੀ ਗੱਲ ਤਾਂ ਵੱਡਾ ਬਹੁਤ ਆ, ਜ਼ੋਨਾਂ 'ਚ ਵੰਡਿਆ ਹੋਇਆ ਆ। ਸੋ ਇਹ ਜ਼ੋਨਾਂ ਦੇ ਹਿਸਾਬ ਦੇ ਨਾਲ ਇਹੋ ਜਿਹੀ ਖਿਚੜੀ ਪਕਾਉਂਦੇ ਆ। ਪਹਿਲੀ ਗੱਲ ਤੁਹਾਨੂੰ ਪਤਾ ਨਹੀਂ ਲੱਗਦਾ, ਜੇ ਪਤਾ ਲੱਗਦਾ ਫਿਰ ਪਤਾ ਲੱਗਦਾ ਵੀ ਐਡੀਆਂ ਰਾਸ਼ੀਆਂ ਖਾ ਗਏ। ਹੁਣ ਸਿੱਧਾ ਜਿਹਾ ਮਸਲਾ ਇਹਦੇ ਵਿੱਚ ਕੀ ਆ, ਜੇ ਮਾੜਾ ਜਿਹਾ ਇਹਨਾਂ ਦੇ ਆਪਾਂ ਇਹਨਾਂ ਦੀ 2 ਸਾਲਾਂ ਦੀ ਕਾਰਜਕਾਰੀ ਦੇ ਮੈਂ ਝਾਤ ਦਵਾਵਾਂ ਵੀ ਇਹ ਮਤਲਬ ਕਿ ਐਡਾ ਕੱਡਾ ਖਵਾਜਾ ਬਣੇ ਫਿਰਦੇ ਆ, ਮਤਲਬ ਕਿ ਇਹਨਾਂ ਦੇ ਇਹ ਵਰਤਾਰਾ ਆਮ ਹੀ ਆ। ਆਪਾਂ ਹੁਣ ਉੱਥੇ ਨਾਂ ਤਾਂ ਚਲੋ ਨਹੀਂ ਲੈਂਦੇ ਹੈਗੇ, ਮੈਂ ਇੱਦਾਂ ਕਹਿਣਾ ਕਿ ਵਿਧਾਇਕ ਦਾ ਕਾਕਾ ਆ ਉੱਥੇ, ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਣਾ ਕਿਹਦੀ ਗੱਲ ਕਰਦੇ ਆ। ਬਹੁਤ ਵੱਡੀ ਉਹਨੂੰ ਤਨਖਾਹ ਮਿਲਦੀ ਆ, ਕੰਮ ਕੀ ਕਰਦਾ ਪਤਾ ਹੀ ਨਹੀਂ। ਉਹਦੇ ਰਸੋਈਏ ਤੱਕ ਵੀ ਉਹਨੂੰ ਮਿਲਦੇ ਆ, ਉਹਨੂੰ ਗੱਡੀਆਂ ਵੀ ਮਿਲਦੀਆਂ, ਉਹਨੂੰ ਸਾਰਾ ਕੁਝ ਮਿਲਦਾ, ਗਨਮੈਨ ਵੀ ਮਿਲਦੇ ਆ, ਪਰ ਉਹਦਾ ਕੰਮ ਕੀ ਆ ਸਾਨੂੰ ਨਹੀਂ ਪਤਾ, ਲੁਧਿਆਣੇ ਵਾਲਿਆਂ ਨੂੰ ਨਹੀਂ ਪਤਾ ਵੀ ਇਹ ਅਸਲ 'ਚ ਸਾਨੂੰ ਇਹਦਾ ਫਾਇਦਾ ਕੀ ਆ। ਪਰ ਬਹੁਤ ਵੱਡੀ ਪੇਮੈਂਟ ਲਈ ਜਾ ਰਿਹਾ, ਇਹਦਾ ਮਤਲਬ ਕਿਸੇ ਵਿਧਾਇਕ ਦਾ ਖਾਸ ਕਾਕਾ ਆ। ਦੂਸਰਾ, ਕਈ ਵਾਰ ਹੁੰਦਾ ਨਾ ਵੀ ਆਹ ਸਾਡੀ ਮੈਜੋਰਟੀ ਦੇ ਬੰਦੇ ਆ, ਵਿੱਚ 2-4 ਉਹਨਾਂ ਨੂੰ ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਆ, ਉਹ ਵੀ ਤਾਂ ਕੋਈ ਨਾ ਕੋਈ ਜ਼ੋਨ 'ਚ ਜਿੱਤੇ ਹੀ ਜਾਂਦਾ ਆ, ਉਹ ਬੜੇ ਖਟਕਦੇ ਆ ਵੀ ਇਹ ਸਾਡੇ ਔਰੇ ਦੇ ਵਿੱਚ ਬੈਠ ਕੇ ਇਹ ਯਾਰ ਇਕੱਲਾ ਕੰਮ ਕਿਵੇਂ ਕਰਾਈ ਜਾਂਦਾ, ਇਹ ਤਾਂ ਬਾਵਾ ਲੈ ਜਾਊਗਾ, ਇਹ ਤਾਂ ਕੱਲ੍ਹ ਨੂੰ ਫਿਰ 2-4 ਸੀਟਾਂ ਆਲੇ ਦੁਆਲੇ ਜ਼ੋਨਾਂ 'ਚ ਵੀ ਕਢਾ ਦੂਗਾ। ਲੁਧਿਆਣੇ ਦੇ ਨਗਰ ਨਿਗਮ ਦੀ ਤਾਂ ਇਹੋ ਜਿਹੀ ਬੇੜੀ ਬੈਠੀ ਹੋਈ ਆ ਕਿ ਚੰਗਾ ਭਲਾ ਕਿਸੇ ਦਾ ਆਫਿਸ ਬਣਿਆ ਆ, ਜਿਹੜਾ ਉਹਨਾਂ ਦੀ ਧਿਰ ਦਾ ਬੰਦਾ ਹੈ ਨਹੀਂ ਗਾ, ਉਹਨੇ ਮੰਗ ਵੀ ਨਹੀਂ ਤੁਹਾਡੇ ਕੋਲੋਂ ਕੀਤੀ ਕਿ ਮੈਨੂੰ ਕਿਸੇ ਰੈਨੋਵੇਸ਼ਨ ਦੀ ਲੋੜ ਆ। ਈਵਨ ਕਿ ਉਹਨੇ ਕਾਗਜ਼ਾਂ 'ਚ ਇਹ ਲਿਖਿਆ ਹੋਇਆ ਕਿ ਮੇਰਾ ਦਫ਼ਤਰ ਓਕੇ ਆ, ਮੈਨੂੰ ਇੱਥੇ ਪੈਸਾ ਲਾਉਣ ਦੀ ਲੋੜ ਨਹੀਂ, ਮੈਂ ਲੋਕਾਂ ਦੇ ਉੱਪਰ ਸਾਰਾ ਪੈਸਾ ਲਾਊਂਗਾ,
ਇਹਨਾਂ ਦੀਆਂ ਟੀਮਾਂ ਆਉਂਦੀਆਂ ਆ, ਉਹ ਜਿਹੜੇ ਚੰਗੀ ਭਲੀ ਚੀਜ਼ ਬਣੀ ਹੋਈ ਆ ਉਹਨੂੰ ਕਹਿ ਲਓ ਵੀ ਤੋੜੀ ਮਰੋੜੀ ਜਾਂਦੇ ਕਿ ਅਸੀਂ ਤਾਂ ਰੈਨੋਵੇਸ਼ਨ ਕਰਨ ਲੱਗੇ ਆ। ਕਿਹਦੀ ਆਗਿਆ ਨਾ, ਅਗਲੇ ਨੇ ਕਿਹਾ ਵੀ ਹੈ ਨਹੀਂਗਾ। ਆਹ ਕੁਛ ਉੱਥੇ ਚੱਲਣ ਡਿਆ ਰੈਨੋਵੇਸ਼ਨ ਦੇ ਨਾਂ ਤੇ। ਹੁਣ ਨਗਰ ਨਿਗਮ ਦਾ ਘਟਾਲਾ ਕੀ ਆ? ਨਗਰ ਜਿਹੜੀ ਲੁਧਿਆਣਾ ਨਗਰ ਨਿਗਮ ਆ, ਇਹਨਾਂ ਨੇ ਨਾ ਸਮਾਰਟ ਸਿਟੀ ਪ੍ਰੋਜੈਕਟ ਲਾਂਚ ਕੀਤਾ ਆ। ਉਹਦੇ ਵਿੱਚ ਇਹਨਾਂ ਨੇ ਕੰਪਿਊਟਰ ਨਾਲ ਰਿਲੇਟਡ ਸਾਰਾ ਸਮਾਨ ਸਮੂਨ ਖਰੀਦਣਾ ਸੀਗਾ। ਉਹ ਮੈਂ ਥੋੜ੍ਹੀ ਜਿਹੀ ਲਿਸਟ ਬਣਾ ਕੇ ਲੈ ਕੇ ਆਇਆ। ਕੀਬੋਰਡ ਤੇ ਮਾਊਸ ਦਾ ਸੈੱਟ, ਠੀਕ ਹੈ ਜੀ, ਮਾਰਕੀਟ ਪ੍ਰਾਈਸ ਇੰਡੀਆ ਦੇ ਵਿੱਚ ਵੈਸੇ ਜਿਹੜੇ ਆਪਣੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਉਹ ਤਾਂ ਕਹਿੰਦੇ 400-500 ਦਾ ਹੀ ਆ ਜਾਂਦਾ ਆ ਜੀ। ਚਲੋ ਇਹਨਾਂ ਨਾਲ ਕੰਪਨੀਆਂ ਲਿਖੀਆਂ, ਮੈਂ ਕੰਪਨੀ ਦਾ ਨਾਂ ਨਹੀਂ ਬੋਲਦਾ। ਉਹ ਕਹਿੰਦੇ ਵੀ ਚਲੋ ਵੱਧ ਤੋਂ ਵੱਧ $850 ਦਾ ਮਾਰਕੀਟ ਪ੍ਰਾਈਸ ਆ। ਇਹਨਾਂ ਨੇ ਉਹ ਸੈੱਟ ਲਾਇਆ ਹੈਗਾ ਜੀ 1950 ਦਾ, ਦੁੱਗਣਾ ਚੱਕ ਦਿੱਤਾ। ਜਦ ਕਿ ਜਦੋਂ ਨਗਰ ਨਿਗਮ ਜਾਂ ਸਰਕਾਰ ਕੁਝ ਖਰੀਦੇ, ਕਿਉਂਕਿ ਉਹਨੇ ਬਲਕ ਦੇ ਵਿੱਚ ਖਰੀਦਣਾ, ਦੂਜਾ ਹੈ ਕਿ ਟੈਂਡਰ ਵੀ ਭਰਾਏ ਜਾਂਦੇ ਆ ਤੇ ਕੰਪਨੀਆਂ ਨੂੰ ਵੀ ਹੁੰਦਾ ਆ ਵੀ ਸਾਡੇ ਕੋਲ ਸਿੱਧੀ ਬਲਕ ਦੇ ਵਿੱਚ ਖਰੀਦਦਾਰੀ ਹੋਣੀ ਆ, ਅੱਗੇ ਤੋਂ ਵੀ ਅਸੀਂ ਇਹਨਾਂ ਦੇ ਨਾਲ ਰਾਬਤਾ ਬਣਾਉਣਾ। ਉਹ ਫਿਰ ਬੜੇ ਸਸਤੇ ਭਾਅ ਦੇ ਵਿੱਚ ਬਹੁਤ ਜ਼ਿਆਦਾ, ਉਹ ਮਾਰਕੀਟ ਪ੍ਰਾਈਸ ਤੋਂ ਵੀ ਘੱਟ ਤੁਹਾਨੂੰ ਮਿਲਣਾ ਚਾਹੀਦਾ। ਹਾਂਜੀ, ਪਰ ਇਹ ਦੁੱਗਣੇ ਜਿਹੇ ਸੈੱਟ ਲੈ ਕੇ ਆਏ, ਠੋਕੀ ਜਾਂਦੇ ਆ। 181 ਲੇਜ਼ਰ ਪ੍ਰਿੰਟਰ ਲਏ ਆ ਜੀ। ਜਿੰਨੀ ਮਾਰਕੀਟ ਦੇ ਵਿੱਚ ਉਹਦੀ ਕੀਮਤ ਹੈ, ਹਰੇਕ ਦੇ ਉੱਪਰ 2000 ਰੁਪਏ ਫਾਲਤੂ ਦਿੱਤਾ ਆ। ਸੋ 181 ਨੂੰ 2000 ਨਾਲ ਕਰ ਲਿਓ, ਮੋਟੀ ਰਕਮ ਇਹਦੇ ਵਿੱਚੋਂ ਨਹੀਂ ਬਣਾ ਲਈ ਆ। 26500 ਦਾ ਪ੍ਰਿੰਟਰ ਇੱਕ ਇਹਨਾਂ ਨੇ ਆਪਣੇ ਕੋਲ ਹੈਗਾ ਆ, ਉਹਦੀ ਇਹਨਾਂ ਨੇ ਕੀਮਤ ਲਾਈ ਹੈਗੀ 29,830 ਰੁਪਏ, ਯਾਨੀ ਕਿ 3000 ਇਹਦੇ ਵਿੱਚੋਂ ਖਾ ਲਿਆ। 40 ਲੈਪਟਾਪ ਲਏ ਆ, ਉਹ ਲਏ ਆ 20.5 ਲੱਖ ਰੁਪਏ ਦੇ, ਜਦ ਕਿ ਲੈਪਟਾਪ ਮਾਰਕੀਟ ਦੇ ਵਿੱਚ 40-45 ਹਜ਼ਾਰ ਦਾ ਉਸ ਕੈਟਾਗਰੀ ਦਾ ਜਿਹੜਾ ਨਾਰਮਲ ਲੈਪਟਾਪ ਆ ਮਿਲ ਜਾਂਦਾ ਆ। ਇਹਨਾਂ ਨੇ ਉਹ 50-55 ਤੱਕ ਲੈ ਗਏ। UPS 6.5 ਲੱਖ ਰੁਪਏ ਤੇ ਇਹਨਾਂ ਨੇ ਖਰੀਦਿਆ ਆ, ਜਦ ਕਿ ਉਹਦੀ ਮਾਰਕੀਟ ਕੀਮਤ 3.5 ਜਾਂ 4 ਲੱਖ ਰੁਪਇਆ ਹੁੰਦੀ ਆ, ਜੋ ਟੋਟਲ ਜਿੰਨੇ ਲਏ ਆ। ਡੈਸਕਟਾਪ ਇਹਨਾਂ ਨੇ 212 ਖਰੀਦੇ ਆ 55,084 ਰੁਪਏ ਦੇ ਵਿੱਚ, ਇੱਕ ਦੀ ਕੀਮਤ ਮਾਰਕੀਟ ਦੇ ਵਿੱਚੋਂ 46,000 ਦਾ ਮਿਲਦਾ ਆ। ਜੇ ਬਲਕ ਦੇ ਵਿੱਚ ਲਾਉਂਗੇ ਤਾਂ ਉਤੋਂ ਵੀ ਘੱਟ ਮਿਲਦਾ ਆ। ਫਿਰ ਇੱਕ ਇਹਨਾਂ ਨੇ ਇੱਕ ਹੋਰ ਕੈਟਾਗਰੀ ਬਣਾਉਣੀ ਹੈ, ਇਹ ਮੇਰੀ ਸਮਝ ਤੋਂ ਬਾਹਰ ਆ। ਇੱਕ ਪਾਸੇ ਕਹਿੰਦੇ ਆ ਤੁਸੀਂ ਲੈਪਟਾਪ ਖਰੀਦੇ ਆ ਜਾਂ ਡੈਸਕਟਾਪ ਖਰੀਦੇ ਆ, ਫਿਰ ਇੱਕ ਕੈਟਾਗਰੀ ਬਣਾਈ ਹੈ ਅਸੀਂ ਹਾਈ ਐਂਡ ਡੈਸਕਟਾਪ 62 ਖਰੀਦੇ ਆ। ਇਹ ਹੁਣ ਹਾਈ ਐਂਡ ਡੈਸਕਟਾਪ ਪਤਾ ਨਹੀਂ ਉੱਥੇ ਕਿਹੜੀ ਇਹਨਾਂ ਨੇ ਚੰਦਰਮਾ ਦੇ ਨਾਲ ਕੋਈ ਲਿੰਕ ਬਣਾਉਣਾ ਆ ਜਾਂ ਸੈਟਲਾਈਟ ਬਣਾਉਣਾ ਆ। ਉਹ ਇਹਨਾਂ ਨੇ ਇੱਕ ਦੀ ਕੀਮਤ ਲਾਈ ਹੈ ਕਿ 64,475 ਰੁਪਏ। ਉਹ ਹਾਈ ਐਂਡ ਜਿਹੜਾ ਇਹਨਾਂ ਨੇ ਕਨਫੀਗਰੇਸ਼ਨ ਉੱਥੇ ਪਾਈ ਹੈ ਕੰਪਨੀ ਦੀ, ਉਹ ਮਾਰਕੀਟ ਦੇ ਵਿੱਚ 47,500 ਦਾ ਮਿਲ ਜਾਂਦਾ। ਨੈਟਵਰਕ ਕੇਬਲ 2000 ਮੀਟਰ ਤੇ ਕੇਬਲ ਲਈ ਆ, ਇਹ ਕੋਈ ਬੜੀ ਮਹਿੰਗੀ ਨਹੀਂ ਹੁੰਦੀ। ਇਹ ਇਹਨਾਂ ਨੇ 126.45 ਰੁਪਏ ਦੇ ਵਿੱਚ ਕੋਡ ਕੀਤੀ ਆ ਮੀਟਰ ਦੇ ਹਿਸਾਬ ਨਾਲ, ਤੇ ਜਦ ਕਿ ਉਹ 27 ਰੁਪਏ ਮੀਟਰ ਮਿਲਦੀ ਆ। ਤੇ ਫੋਟੋ ਸਟੇਟ ਮਸ਼ੀਨਾਂ 3 ਲਾਈਆਂ ਆ 2,77 ਲੱਖ ਦੀਆਂ, 1,77 ਲੱਖ ਦੀਆਂ ਮਾਰਕੀਟ ਦੇ ਵਿੱਚ ਆਉਂਦੀਆਂ। ਸੋ ਮਤਲਬ ਕਿ ਇੱਕ ਤਾਂ ਤੁਹਾਡਾ ਪੁਆਇੰਟ ਕਿ ਜਦੋਂ ਤੁਸੀਂ ਬਲਕ ਦੇ ਵਿੱਚ ਖਰੀਦਦੇ ਤਾਂ ਮਾਰਕੀਟ ਪ੍ਰਾਈਸ ਤੋਂ ਘੱਟ ਤੁਹਾਨੂੰ ਹੋਣਾ ਚਾਹੀਦਾ, ਤੁਸੀਂ ਵੈਸੇ ਦੁੱਗਣੀ ਤਿੱਗਣੀ ਮਾਰਕੀਟ ਦੇ ਵਿੱਚ ਚੱਕ ਰਹੇ ਆ। ਯਾਨੀ ਟੋਟਲ ਆਪਾਂ ਇਹ ਕਹਿ ਸਕਦੇ ਵੀ ਟੋਟਲ ਬੇੜਾ ਗਰਕ ਹੋਇਆ ਆ। ਪੰਜਾਬ ਦੇ ਖਜ਼ਾਨੇ 'ਚ ਪਹਿਲਾਂ ਹੀ ਕੁਝ ਨਹੀਂ ਹੈਗਾ, ਲੋਕੀ ਤਰਾ ਕਰਦੇ ਪਏ ਆ, ਹੜ੍ਹਾਂ ਨੇ ਉੱਧਰੋਂ ਬਗਲੇ ਪਏ ਆ ਲੋਕ, ਉੱਪਰੋਂ ਜਿਮਨੀ ਚੋਣਾਂ ਤੁਹਾਡੇ ਕੋਲ ਆ ਜਾਂਦੀਆਂ 2-4 ਮਹੀਨੇ ਬਾਅਦ, ਕੋਈ ਨਾ ਕੋਈ ਤੁਰੀ ਰਹਿੰਦੀ ਆ, ਤੇ ਉੱਪਰੋਂ ਇਹ ਘਟਾਲੇ ਨਹੀਂ ਤੁਹਾਨੂੰ ਸਾਹ ਲੈਣ ਦਿੰਦੇ ਜੀ। ਔਖਾ ਜੀ ਪੰਜਾਬ ਦਾ। ਤੇ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਵੀ ਭਾਰਤ ਬਹੁਤ ਵੱਡਾ ਦੇਸ਼ ਆ, ਇਹ ਨਹੀਂ ਕਦੀ ਮੁੱਕ ਸਕਦਾ। ਉਹ ਕਹਿੰਦੇ ਕਿੱਦਾਂ, ਕਹਿੰਦੇ ਵੀ ਸਾਰੇ ਤਾਂ ਖਾਣ ਤੇ ਹੋਏ ਆ, ਜੇ ਛੋਟਾ ਮੋਟਾ ਦੇਸ਼ ਹੁੰਦਾ ਤਾਂ ਹੁਣ ਤੇ ਮੁੱਕ ਜਾਣਾ ਸੀ। ਇਹ ਮੁੱਕ ਜਾਏਗਾ, ਪੰਜਾਬ ਤਾਂ ਮੁੱਕ ਜਾਏਗਾ ਜੀ। ਮੈਨੂੰ ਲੱਗਦਾ ਵੀ ਇਹ ਖਾਤਮੇ ਵੱਲ ਨੂੰ ਲੈ ਕੇ ਤੁਰ ਪਏ। ਪਰ ਚਲੋ ਭਗਵੰਤ ਮਾਨ ਸਾਹਿਬ ਦੀ ਗੱਲ ਚੱਲੀ ਆ, ਚਲੋ ਨੋ ਡਾਊਟ ਕਿ ਕੰਮ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ, ਭਾਵੇਂ ਕਿ ਉਹ ਜਿਹੜੇ ਸੁਪਨੇ ਦੇਖੇ ਸੀ ਲੋਕਾਂ ਨੂੰ ਉਹ ਸਵੀਕਾਰ ਨਹੀਂ ਹੋਏ। ਤੇ ਭਗਵੰਤ ਮਾਨ ਦੀ ਤਾਂ ਮੈਨੂੰ ਲੱਗਦਾ ਵੀ ਕੋਈ ਇੱਦਾਂ ਸ਼ੰਕਾ ਅਜੇ ਤੱਕ ਕੋਈ ਇੱਦਾਂ ਦਾ ਹੋਇਆ ਨਹੀਂ ਵਿੱਚ ਕਿੱਦਾਂ, ਉਹ ਤਾਂ ਅਜੇ ਵੀ ਲੱਗੇ ਹੋਏ ਆ। ਪਰ ਕੇਜਰੀਵਾਲ ਜਦੋਂ ਆਉਂਦੇ ਆ, ਦੌਰਾ ਉਹਨਾਂ ਦਾ ਫੇਰ ਹੋ ਗਿਆ 2 ਦਿਨਾਂ ਦਾ ਕਹਿੰਦੇ ਆਉਣਾ, ਉਦੋਂ ਹੁਣ ਪਹਿਲਾਂ ਹੁੰਦਾ ਸੀ ਕੇਜਰੀਵਾਲ ਦਾ ਬੜਾ ਨਾਂ ਹੁੰਦਾ ਸੀ, ਜਦੋਂ ਆਉਣਾ ਹੁੰਦਾ ਸੀ ਪਹਿਲਾਂ ਅਨਾਊਂਸ ਹੋਣਾ ਸ਼ੁਰੂ ਹੋ ਜਾਂਦਾ ਸੀ, ਲੋਕਾਂ ਦੇ ਵਿੱਚ ਵੀ ਹੁੰਦਾ ਸੀ। ਹੁਣ ਪਤਾ ਨਹੀਂ ਕਿਉਂ ਲੋਕਾਂ ਦੇ ਵਿੱਚ ਕੋਈ ਐਡਾ ਵੈਲਕਮ ਵਾਲਾ ਰਵੱਈਆ ਨਹੀਂ ਹੁੰਦਾ। ਤੇ 2 ਦਿਨਾਂ ਹੁਣ ਕੀ ਆ ਰਿਹਾ? ਦੇਖੋ ਜੀ, 2 ਸ਼ਬਦਾਂ ਦੇ ਦਲਜੀਤ ਨਿਬੇੜਨਾ ਹੋਵੇ ਨਾ, ਗੱਲ ਤਿੱਖੀ ਲੱਗਣੀ ਆ, ਖਾਸ ਕਰਕੇ ਜਿਹੜੇ ਆਮ ਦੇ ਸਪੋਰਟਰ ਆ। ਪਹਿਲਾਂ ਇਹ ਦੇਖੋ ਵੀ ਕੇਜਰੀਵਾਲ ਸਾਹਿਬ ਪੰਜਾਬ 'ਚ ਗੇੜੀਮਾਨ ਆਉਂਦੇ ਕਦੋਂ ਆ? ਹਮੇਸ਼ਾ ਵੀ ਨਹੀਂ ਆਉਂਦੇ ਹੈਗੇ, ਖਾਸ ਮੌਕਿਆਂ 'ਤੇ ਆਉਂਦੇ ਆ। ਮੈਂ ਆਪਣਾ ਹਿਸਾਬ ਕਿਤਾਬ ਲਾ ਕੇ ਦੇਖਿਆ ਪੱਤਰਕਾਰੀ ਨਜ਼ਰੀਏ ਤੋਂ, ਜਦੋਂ ਕੋਈ ਵੱਡਾ ਨੀਂਹ ਪੱਥਰ ਰੱਖਣਾ ਹੁੰਦਾ ਨਾ, ਕੇਜਰੀਵਾਲ ਸਾਹਿਬ ਉਦੋਂ ਆਉਂਦੇ ਆ। ਜਦੋਂ ਛੋਟੇ ਨੀਂਹ ਪੱਥਰ ਰੱਖਣੇ ਹੁੰਦੇ ਉਦੋਂ ਮਾਨ ਸਾਹਿਬ ਦਾ ਨਾਂ ਚੜ੍ਹਿਆ ਹੁੰਦਾ ਆ। ਜਦੋਂ ਵੱਡਾ ਪੱਥਰ ਰੱਖਣਾ ਆ, ਤੇ ਹੁਣ ਵੀ ਦੇਖ ਲਓ ਗਹਿਮਾ ਗਹਿਮੀ ਜਲੰਧਰ 'ਚ ਆ, ਵੱਡਾ ਪੱਥਰ ਰੱਖਣਾ ਉਹਨਾਂ ਨੇ, ਹੁਣ ਉੱਥੇ ਕੇਜਰੀਵਾਲ ਸਾਹਿਬ ਮੋਹਰੇ ਹੋਣਗੇ ਤੇ ਸਾਡੇ CM ਉਹਨਾਂ ਦੇ ਪਿੱਛੇ ਹੋਣਗੇ। ਸੋ ਵੱਡੇ ਮੌਕਿਆਂ ਨੂੰ ਹਥਿਆ ਕੇ ਇਹ ਜਤਾਇਆ ਜਾਂਦਾ ਕਿ ਤੁਸੀਂ ਚਾਹੇ ਜਿਹੜੇ 92-93 ਹੈਗੇ ਆ, ਡਾਇਰੈਕਸ਼ਨ ਤੁਹਾਨੂੰ ਅਸੀਂ ਦੇਣੀ ਆ, ਔਰ ਡਾਇਰੈਕਸ਼ਨ ਦੇਣ ਵਾਲਾ ਮੈਂ ਤੁਹਾਡਾ ਬੈਠਾ ਕਨਵੀਨਰ। ਉਹ ਕਨਵੀਨਰ ਜਿਹਦੀ ਕੋਈ ਸੰਵਿਧਾਨਕ ਪਦਵੀ ਹੋਇਆ ਨਹੀਂ ਗਾ, ਔਰ ਹਾਰਿਆ ਹੋਇਆ ਆ। ਮੁੱਖ ਦੀ ਗੱਲ ਕੀ ਆ ਕਿ ਪੰਜਾਬੀ ਹੁਣ ਤੁਸੀਂ ਸੋਚਣਾ ਆ
ਇੱਕ ਬੇਰੁਜ਼ਗਾਰ ਬੰਦਾ ਜਿਹਦੇ ਕੋਲ ਕੋਈ ਵਿਧਾਨਕ ਪਦਵੀ ਵੀ ਹੈ ਨਹੀਂ ਗੀ, ਤੁਹਾਡੇ ਇੱਥੇ ਤਾਂ ਆ ਕੇ ਉਦਘਾਟਨ ਵੀ ਕਰੀ ਜਾਂਦਾ, ਤੁਹਾਡੀਆਂ ਕੋਠੀਆਂ 'ਚ ਰਹਿੰਦੇ ਆ, ਤੁਹਾਡਾ ਹੀ ਖਾਂਦੇ ਆ, ਤੁਹਾਡਾ ਹੀ ਪੀਂਦੇ ਆ, ਮਤਲਬ ਤੁਸੀਂ ਕਿੰਨਾ ਕੁ ਝੱਲਣਾ ਆ। ਨਹੀਂ ਹੁਣ ਜਿੱਦਾਂ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਕੈਪਟਨ ਅਮਰਿੰਦਰ ਸਿੰਘ ਰਹੇ ਆ, ਚਰਨਜੀਤ ਚੰਨੀ ਰਹੇ ਆ, ਜੀ ਪਹਿਲਾਂ ਦੀ ਵੀ ਆਪਾਂ ਗੱਲ ਕਰ ਲਈਏ ਕਿ ਮਨਮੋਹਨ ਸਿੰਘ ਮਿਨਿਸਟਰ ਰਹੇ ਆ, ਪ੍ਰਾਈਮ ਮਿਨਿਸਟਰ ਸੀਗੇ, ਕਦੀ ਉਹਨਾਂ ਨੇ ਆ ਕੇ ਨਹੀਂ ਇੱਦਾਂ ਕੀਤਾ। ਹੁਣ ਵੀ ਤੁਸੀਂ ਰੱਖ ਲਓ ਵੀ ਇੱਥੇ ਸਰਕਾਰ ਬਾਦਲ ਸਾਹਿਬ ਦੀ ਵੀ ਰਹੀ ਆ, ਅਤੇ ਉੱਧਰੋਂ ਨਰਿੰਦਰ ਮੋਦੀ ਵੀ ਰਹੇ ਆ, ਪਹਿਲਾਂ ਅਟਲ ਬਿਹਾਰੀ ਵਾਜਪੇਈ ਵੀ ਰਹੇ ਆ। ਜ਼ਿਆਦਾਤਰ ਉਹ ਚੋਣਾਂ ਦੇ ਮੌਕੇ 'ਤੇ ਆਉਂਦੇ ਹੁੰਦੇ ਸੀ, ਜਾਂ ਕੋਈ ਬਹੁਤ ਇੰਟਰਨੈਸ਼ਨਲ ਮੁੱਦਾ ਉਸ ਵੇਲੇ ਆਉਂਦੇ ਹੁੰਦੇ ਸੀ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਇੱਦਾਂ ਦੇ ਨੀਂਹ ਪੱਥਰ ਰੱਖਣ ਲਈ ਨਹੀਂ ਸੀ ਆਏ। ਜਿੱਦਾਂ ਹੁਣ ਵੀ ਇਹਨਾਂ ਨੇ ਅਨਾਊਂਸ ਕੀਤਾ ਕੇਜਰੀਵਾਲ ਸਾਹਿਬ ਨੇ ਵੀ ਅਗਲੇ ਸਾਲ ਤੋਂ ਬਿਨਾਂ ਕੱਟ ਜਿਹੜੀ ਬਿਜਲੀ ਆ ਉਹ ਮਿਲਣੀ ਸ਼ੁਰੂ ਹੋ ਜਾਣੀ ਆ ਪੰਜਾਬੀਆਂ ਨੂੰ। ਪਰ ਜੇ ਇਹੀ ਅਨਾਊਂਸਮੈਂਟ ਭਗਵੰਤ ਮਾਨ ਸਾਹਿਬ ਕਰਦੇ ਤਾਂ ਸ਼ਾਇਦ ਪੰਜਾਬੀਆਂ ਨੂੰ ਹੋਰ ਵੀ ਵਧੀਆ ਲੱਗਦਾ। ਵਜ੍ਹਾ ਇਹ ਹੈ ਨਾ ਵੀ ਅਸੀਂ ਹਜੇ ਵੀ ਤੁਹਾਨੂੰ ਚਲਾ ਰਹੇ ਹਾਂ, ਉਹ ਅਸੀਂ ਹਾਂ ਦਿੱਲੀ ਵਾਲੇ, ਇਹ ਨਹੀਂ ਹੈਗੇ। ਇਹ ਤਾਂ ਹੁਣ ਇਹਨਾਂ ਨੂੰ ਜਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਤੁਸੀਂ ਇੰਨਾ ਹੁਣ ਇਹਨਾਂ ਨੂੰ ਕਿਉਂ ਸਿਰ ਚੜਾਇਆ ਹੋਇਆ, ਚੱਕ ਲਓ ਤੁਸੀਂ ਵੀ ਫਿਰ ਹੁਣ ਆਪਣਾ ਰੌਲਾ। ਤੇ ਉਹ ਮੈਨੂੰ ਲੱਗਦਾ ਰੌਲਾ ਤਾਂ ਪੰਜਾਬ ਦੇ ਵਿੱਚ ਹੈਗਾ, ਪਰ ਇਹ ਗੁਪਤੋ ਗੁਪਤ ਹੀ ਹੈ। ਇਹ ਸਾਨੂੰ 27 ਦੇ ਵਿੱਚ ਦੇਖੂਗਾ ਵੀ ਲੋਕਾਂ ਨੇ ਇਹਨੂੰ ਕਿੰਨਾ ਕੁ ਬੁਰਾ ਮਨਾਇਆ ਸੀ। ਹਾਂ, ਕਿਉਂਕਿ ਇਹ ਸਰਕਾਰ ਹੈ, ਚਲੋ ਅਜੇ ਤਾਂ ਕੰਮ ਜਿਹੜੇ ਆ ਕਰਨ, ਅਜੇ ਵੀ 2 ਸਾਲ ਹੈਗੇ ਆ, ਅਤੇ ਇਹ ਜਿਹੜੀ ਸਹੀ ਇਮੇਜ ਆ ਉਹ ਕਿੱਦਾਂ ਬਣਨੀ ਆ। ਅਤੇ ਇੱਕ ਰਾਜ ਸਭਾ ਦਾ ਵੀ ਮੁੱਦਾ ਆ। ਪਹਿਲਾਂ ਵੈਸੇ ਚਲੋ ਇਹ ਵੀ ਹੋ ਜਾਂਦਾ ਨਾ ਮੀਡੀਆ ਦੇ ਵਿੱਚ, ਜਦੋਂ ਸਰਕਾਰਾਂ ਹੁੰਦੀਆਂ ਉਹਦੇ ਵਿੱਚ ਆਪਾਂ ਆਲੋਚਨਾ ਵੀ ਕਰਦੇ ਹਾਂ, ਉਹਦੇ ਵਿੱਚ ਗੱਲਾਂ ਹੋ ਜਾਂਦੀਆਂ ਵੀ ਹਾਂ ਇਹਦੇ ਵਿੱਚ ਗਲਤੀਆਂ, ਕਿਉਂਕਿ ਆਪਣਾ ਕੰਮ ਆ ਕਿ ਜਦੋਂ ਸਰਕਾਰ ਦੇ ਵਿੱਚ ਕੋਈ ਅਹੁਦੇ ਦੇ ਉੱਤੇ ਉਹਦੀ, ਤਾਂ ਕਿ ਇਹ ਵਿਰੋਧੀ ਧਿਰ ਦੀ ਇਹ ਭੂਮਿਕਾ ਹੁੰਦੀ ਹੈ ਤਾਂ ਕਿ ਉਹ ਲਾਈਨ ਦੇ ਉੱਤੇ ਰਹੋ, ਉਹਦੀ ਆਲੋਚਨਾ ਇਹ ਇੱਕ ਜ਼ਰੂਰੀ ਆ। ਜੀ ਪਰ ਜਿੱਦਾਂ ਪਹਿਲਾਂ ਰੌਲਾ ਇਹ ਪੈਂਦੇ ਰਿਹਾ ਜੀ, ਜਦੋਂ ਸੰਜੀਵ ਅਰੋੜਾ ਸਾਹਿਬ ਉੱਥੋਂ ਰਾਜ ਸਭਾ ਤੋਂ ਆਏ ਆ, ਇੱਥੇ ਲੁਧਿਆਣਾ ਤੋਂ ਜਿੱਤੇ ਆ, ਉਦੋਂ ਇਹ ਲੱਗਦਾ ਸੀ, ਸਾਰੇ ਕਹਿੰਦੇ ਸੀ ਵੀ ਰਾਜ ਸਭਾ ਦੇ ਵਿੱਚ ਤਾਂ ਕੇਜਰੀਵਾਲ ਸਾਹਿਬ ਜਾਣਗੇ, ਕੇਜਰੀਵਾਲ ਸਾਹਿਬ ਨੇ ਆਪਣੇ ਲਈ ਇਹ ਸੀਟ ਜਿਹੜੀ ਆ ਬੁੱਕ ਕਰਵਾਈ ਆ। ਪਰ ਉਹ ਸ਼ਾਇਦ ਇੰਨਾ ਜ਼ਿਆਦਾ ਰੌਲਾ ਪੈ ਗਿਆ, ਪਤਾ ਨਹੀਂ ਹੁਣ ਜਾਂ ਉਹਨਾਂ ਦੀ ਪਲੈਨਿੰਗ ਹੈਗੀ ਸੀ ਜਾਂ ਨਹੀਂ। ਹੁਣ ਤਾਂ ਉਹ ਕਹਿ ਸਕਦੇ ਆ ਵੀ ਦੇਖੋ ਤੁਸੀਂ ਉੱਦੇ ਸਾਨੂੰ ਬਦਨਾਮ ਕਰੀ ਗਏ, ਅਸੀਂ ਤਾਂ ਰਜਿੰਦਰ ਗੁਪਤਾ ਦੇ ਨੂੰ ਭੇਜ ਦਿੱਤਾ। ਫਿਰ ਰਜਿੰਦਰ ਗੁਪਤਾ ਦੇ ਉੱਤੇ ਵੀ ਬੜੇ ਆ ਗਏ ਲੋਕਾਂ ਦੇ ਵੀ ਤੁਸੀਂ ਤਾਂ ਇੱਕ ਆਮ ਬੰਦਿਆਂ ਨੂੰ ਭੇਜਣਾ ਸੀ, ਜਿਹੜੇ ਦਰੀਆਂ ਵਿਛਾਉਂਦੇ ਹੁੰਦੇ ਸੀ, ਜਿਹੜੇ ਬੰਦੇ ਕੰਮ ਕਰਦੇ ਹੁੰਦੇ ਸੀ। ਇਹ ਤਾਂ ਇੱਕ ਇੰਡਸਟਰੀ ਦਾ ਬੰਦਾ ਆ ਅਤੇ ਬਹੁਤ ਵੱਡਾ ਪੈਸੇ ਵਾਲਾ ਆ ਬੰਦਾ, ਉਹਨੂੰ ਤੁਸੀਂ ਅੱਗੇ ਜਿਹੜੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਹੁਣ ਨਵੀਨ ਚਤੁਰਵੇਦੀ 'ਤੇ ਆ ਗਿਆ ਵੀ ਉਹ ਵੀ ਇੱਥੇ ਫਾਈਲ ਆ ਕੇ ਕਰ ਗਿਆ, ਅਤੇ ਇਹਨਾਂ ਵੱਲੋਂ ਸ਼ਾਇਦ ਕਰ ਗਿਆ। ਬੜੀ ਇਹ ਕਸੂਤੀ ਜੀ ਗੱਲ ਬਣ ਗਈ ਆ। ਵਿੱਚੋਂ ਵਿੱਚ ਤਾਂ ਹੁਣ ਖਬਰਾਂ ਇਹ ਵੀ ਆਉਣ ਡਈਆਂ ਵੀ ਆਮ ਆਦਮੀ ਪਾਰਟੀ ਕਿਤੇ ਗੁਪਤ ਬਗਾਵਤ ਤਾਂ ਨਹੀਂ ਹੋਣ ਡਈ ਹੈਗੀ। 24 ਅਕਤੂਬਰ ਨੂੰ ਹੈਗੀਆਂ ਵੋਟਾਂ ਜੀ, ਠੀਕ ਆ ਜੀ। ਜਵੰਦਾ ਦੇ ਕਰਕੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਨਾ ਇਹ ਰੁਕੇ ਹੋਏ ਸੀਗੇ, ਥੋੜ੍ਹਾ ਸ਼ੋਰ ਘੱਟ ਸੀਗਾ। ਸੰਸਕਾਰ ਤੋਂ ਬਾਅਦ ਤੁਸੀਂ ਦੇਖਣਾ ਇਹਨਾਂ ਨੇ ਸਮੀਕਰਨ ਬਿਲਕੁਲ ਬਦਲਣੇ ਸ਼ੁਰੂ ਕਰ ਦੇਣੇ ਆ। ਅਤੇ ਸਾਡਾ ਵੀ ਪੰਜਾਬੀ ਦਾ ਸੁਭਾਅ ਇਹੋ ਜਿਹਾ ਬਣਿਆ ਨਾ, ਸਾਨੂੰ ਉਦੋਂ ਭੁੱਲ ਜਾਣਾ ਕਿ ਜਿਹੜੀ ਬੇਵਕਤੀ ਮੌਤ ਹੋਈ ਆ ਜਾਂ ਦੁਖਦਾਈ ਘਟਨਾ ਹੋਈ ਆ ਵੀ ਅਸੀਂ ਇਹਦੇ ਬਾਬਤ ਹੁਣ ਇਹਨਾਂ ਨੂੰ ਸਵਾਲ ਹੋਰ ਕਰਨੇ ਕੀ ਆ, ਸਾਡੇ ਸਵਾਲ ਵੀ ਬੰਦ ਹੋ ਜਾਣੇ ਆ। ਸੋ ਪਹਿਲੀ ਗੱਲ ਤਾਂ ਇਹ ਕਿ ਉਹ ਭਾਈ ਆਪਣੇ ਸਵਾਲ ਇਹਨਾਂ ਨੂੰ ਕਰੋ, ਕਿਤੇ ਕਿਤੇ ਮੌਕਾ ਮਿਲਦਾ ਆ। ਜੇ ਤਰਨਤਾਰਨ 'ਚ ਕਰਨ ਦਾ ਮੌਕਾ ਮਿਲ ਰਿਹਾ, ਤਰਨਤਾਰਨ 'ਚ ਹੀ ਕਰੋ, ਉਹ ਵੀ ਤਾਂ ਪੰਜਾਬ 'ਚ ਹੀ ਆਉਂਦਾ ਆ, ਉੱਥੇ ਵੀ ਤਾਂ ਪਸ਼ੂ ਘੁੰਮਦੇ ਹੀ ਆ ਜੀ। ਦੂਸਰਾ, ਰਜਿੰਦਰ ਗੁਪਤਾ, ਇਹ ਪਾਰਟੀ ਕਹਿੰਦੀ ਸੀ ਨਾ ਵੀ ਅਸੀਂ ਤਾਂ ਮੋਚੀ ਨੂੰ ਵੀ, ਨਾਈ ਨੂੰ ਵੀ, ਅਸੀਂ ਤਾਂ ਤਨਖਾਹ ਨੂੰ ਵੀ ਟਿਕਟਾਂ ਦੇ ਦਾਂਗੇ, ਜਿਹੜੇ ਆਮ ਸਧਾਰਨ ਬੰਦੇ ਆ। ਪਰ ਇਸੇ ਪਾਰਟੀ ਦਾ ਹੁਣ ਦਲਜੀਤ ਜੀ ਇਹ ਹਾਲ ਹੋਇਆ ਆ, ਜੇ ਇਹਨਾਂ ਦੀ ਤੁਸੀਂ ਲਿਸਟ ਕੱਢ ਕੇ ਦੇਖ ਲਓ, ਜਾਂ ਤਾਂ ਦੂਜੇ ਪਾਰਟੀਆਂ ਦੇ ਵਿੱਚੋਂ ਬੰਦੇ ਆ ਰਹੇ ਆ, ਔਰ ਵੈਸੇ ਵੀ ਮੈਂ ਹਿਸਾਬ ਕਿਤਾਬ ਜਿਹਾ ਲਾ ਕੇ ਦੇਖਿਆ, ਜਦੋਂ ਨਾ ਦੂਜੀ ਪਾਰਟੀਆਂ 'ਚੋਂ ਬੰਦੇ ਆ ਕੇ ਇਹਨਾਂ ਦੀ ਚੋਣ ਲੜਦੇ, ਉਹ ਜਿੱਤ ਜਾਂਦੇ ਆ, ਇਹਨਾਂ ਦੇ ਆਪਣੇ ਹਾਰ ਜਾਂਦੇ ਆ। ਪਿਛਲੇ 7 ਸੀਨ ਕੱਢ ਕੇ ਦੇਖ ਲਓ, ਦੂਜੀਆਂ ਪਾਰਟੀਆਂ ਦੇ ਬੰਦੇ ਆਏ ਆ, ਇਹ ਜਿੱਤ ਗਏ ਆ। ਤੀਸਰਾ, ਇਹਨਾਂ ਨੇ ਆਮ ਬੰਦਿਆਂ ਦੇ ਵਿੱਚੋਂ ਜਾਂ ਆਮ ਆਪਣੇ ਜਿਹੜੇ ਕਾਰਕੁਨ ਆ ਉਹਨਾਂ ਦੇ ਵਿੱਚੋਂ ਕੋਈ ਵੀ ਨੁਮਾਇੰਦਗੀ ਨਹੀਂ ਦਿੰਦੇ ਹੈਗੇ ਵੀ ਤੂੰ ਖੜ ਜਾ। ਪਲੱਸ ਜੇ ਇਸ ਆਪਾਂ ਰਾਜ ਸਭਾ ਦੀ ਸੀਟ ਦੀ ਵੀ ਗੱਲ ਕਰੀਏ, ਜਿਮਨੀ ਚੋਲ ਦੀ ਵੀ ਗੱਲ ਕਰੀਏ, ਕਿਸੇ ਦਲਿਤ ਭਾਈਚਾਰੇ ਦੇ ਵਿੱਚੋਂ ਕੋਈ ਕੈਂਡੀਡੇਟ ਜਿਹੜਾ ਰੌਲਾ ਪਾਉਂਦੇ ਹੁੰਦੇ ਸੀ, ਕੋਈ ਨਹੀਂ ਲੈ ਕੇ ਆਏ। ਈਵਨ ਕਿ ਦੂਜੀਆਂ ਪਾਰਟੀਆਂ ਵੀ ਨਹੀਂ ਲੈ ਕੇ ਆਉਣੀਆਂ ਹੈਗੀਆਂ, ਉਹ ਵੀ ਪਤਾ ਨਹੀਂ ਇਹਨਾਂ ਦਾ ਮਤਲਬ ਕਿ ਡਟ ਕੇ ਕਿਉਂ ਨਹੀਂ ਮੂਹਰੇ ਅੜਦੇ ਹੈਗੇ। ਮੰਨ ਲਓ ਉਹ ਸੱਤਾਧਾਰੀ ਨੇ, ਲੱਗਦਾ ਵੀ ਆ ਕਿ ਇਹਨਾਂ ਨੇ ਸੀਟ ਤਾਂ ਜਿੱਤਣੀ ਆ, ਪਰ ਵਿਰੋਧੀ ਧਿਰ ਦਾ ਵੀ ਤਾਂ ਇੱਕ ਫਰਜ਼ ਬਣਦਾ ਕਿ ਚੱਲ ਜੇ ਤੁਸੀਂ ਹਾਰਨਾ ਵੀ ਆ, ਇਟਸ ਓਕੇ, ਬੰਦਾ ਤਾਂ ਮੂਹਰੇ ਖੜਾ ਕਰੋ। ਉਧਰ ਜੇ ਸੈਂਟਰ ਦਾ ਆਪਾਂ ਗੱਲ ਕਰੀਏ, ਉਪ ਰਾਸ਼ਟਰਪਤੀ ਚੋਣ ਹੋਈ ਆ, ਠੀਕ ਆ, ਦੀਦਾ ਹੀ ਸੀਗਾ ਵੀ ਐਨਡੀਏ ਨੇ ਜਿੱਤਣਾ ਉਹਦੇ ਕੈਂਡੀਡੇਟ ਨੇ, ਪਰ ਇੰਡੀਆ ਗੱਠਜੋੜ ਨੇ ਬੰਦਾ ਦਾ ਐਟਲੀਸਟ ਉਹਦੇ ਖੜਾ ਕੀਤਾ ਨਾ, ਕੋਈ ਚਰਚਾ ਤੋਂ ਵਿੱਚ ਤਾਂ ਲਿਆਂਦਾ ਨਾ ਵੀ ਆਹ ਵੀ ਸਾਡੇ ਮੁੱਦੇ ਹੈਗੇ ਆ। ਨਾ ਸਾਡੀਆਂ ਵਿਰੋਧੀ ਪਾਰਟੀਆਂ 'ਚ ਇਹ ਦਮ ਰਿਹਾ ਆ, ਅਤੇ ਇਹਨਾਂ ਦਾ ਆਪਣਾ ਵੀ ਬੇੜਾ ਗਰਕ ਹੋਇਆ ਆ, ਨਾ ਇਹ ਔਰਤਾਂ ਨੂੰ ਮੂਹਰੇ ਲੈ ਕੇ ਆ ਰਹੇ ਆ। ਤੁਸੀਂ ਆਪ ਪਿੱਛੇ ਨਿਗਾਹ ਮਾਰ ਲਓ, ਕੋਈ ਕਿਸੇ ਔਰਤ ਨੂੰ ਇਹਨਾਂ ਨੇ ਹੁਣ ਕੋਈ ਸੀਟ ਦੇ ਕਾਬਲ ਸਮਝਿਆ। ਬੰਦੇ ਕਿਹੜੇ ਆ ਰਹੇ ਆ? ਜਿਹੜੇ ਇੰਡਸਟਰੀਲਿਸਟ ਆ। ਕਿਉਂ ਆ ਰਹੇ ਆ? ਸਿੱਧੀ ਗੱਲ ਆ, ਇਹਨਾਂ ਨੂੰ ਪੈਸੇ ਚਾਹੀਦੇ ਆ। ਪੈਸੇ ਇਹਨਾਂ ਨੇ
ਪਹਿਲਾਂ ਜੋ ਵੀ ਲੈਣ ਦਾ ਨਹੀਂ ਪ੍ਰਚਲਨ ਜਿਹਾ ਕੀਤਾ ਵੀ ਆਹ ਵੇਚਦੇ ਹੋ ਜੇ ਕਰਦੇ ਹੋ, ਨਹੀਂ ਚੱਲਿਆ ਹੈਗਾ। ਹਟੇ ਹਜੇ ਵੀ ਹੈ ਨਹੀਂ ਕਿ ਨਹੀਂ ਮੰਡੀ ਬੋਰਡਾਂ ਦੀ ਕਾਰਪੋਰੇਸ਼ਨ ਦੀ ਲੈਂਡ ਵੇਚਣੀ ਆ, ਤਿਆਰੀਆਂ ਆ। ਇਸ ਕਰਕੇ ਇਹਨਾਂ ਨੂੰ ਇਹ ਇੰਡਸਟਰੀਅਲਿਸਟ ਬੰਦੇ ਚਾਹੀਦੇ ਆ। ਹੁਣ ਬੰਦਾ ਇਹ ਆ ਗਿਆ, ਹੁਣ ਸਮੱਸਿਆ ਇਹ ਆ ਗਈ ਆ ਵੀ ਵਿਰੋਧੀ ਪਾਰਟੀਆਂ ਦੇ ਵਿੱਚ ਤਾਂ ਮਤਲਬ ਕਿ ਕੋਈ ਉਹਨਾਂ ਦੇ ਵਿੱਚ ਇਹੋ ਜਿਹਾ ਲੱਗਦਾ ਨਹੀਂ ਕਿ ਅਸੀਂ ਕੋਈ ਮੁਕਾਬਲੇ ਦੇ ਨਾਲ ਕੋਈ ਰਾਜਨੀਤਿਕ ਸੁਰ ਉੱਥੇ ਉਸਾਰਨੀ ਆ। ਪਰ ਸਾਊਥ ਦੇ ਵਿੱਚੋਂ ਨਵਨੀਤ ਚਤੁਰਵੇਦੀ ਨਾਂ ਦਾ ਬੰਦਾ ਆ ਗਿਆ। ਹੁਣ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਇਹਨੂੰ ਦੇਖਿਆ, ਜਨਤਾ ਪਾਰਟੀ ਤੋਂ ਆ ਇਹ ਬੰਦਾ ਔਰ ਜੈਪੁਰ ਹੈੱਡਕੁਆਟਰ ਤੋਂ ਬੰਦਾ ਇਹ 2019 ਦੇ ਵਿੱਚ ਲੋਕ ਸਭਾ ਦੀ ਇਹਨੇ ਚੋਣ ਵੀ ਲੜੀ ਆ ਦਿੱਲੀ ਤੋਂ। ਇਹ ਆ ਕੇ ਆਪਣਾ ਜਦੋਂ ਕਾਗਜ਼ ਪੱਤਰ ਜਮ੍ਹਾਂ ਕਰਾਉਂਦਾ ਆ, ਉੱਥੇ ਦਲਜੀਤ ਦੀ ਸ਼ਰਤ ਹੁੰਦੀ ਆ ਰਾਜ ਸਭਾ ਦੀ ਜਿਹੜੀ ਸੀਟ ਲੜਨੀ ਹੁੰਦੀ ਆ ਕਿ ਤੁਹਾਨੂੰ 10 ਮੈਂਬਰਾਂ ਦੀ ਇੱਕ ਲਿਸਟ ਦੇਣੀ ਪੈਣੀ ਹੈ ਸਿਗਨੇਚਰ ਦੇ ਨਾਲ। ਸਿਗਨੇਚਰਾਂ ਦਾ ਤਾਂ ਨਹੀਂ ਮੈਨੂੰ ਪਤਾ ਲੱਗਿਆ ਵੀ ਤਾਂ ਸਿਗਨੇਚਰ ਸ਼ੋ ਹੋਏ ਆ ਕਿ ਨਹੀਂ ਹੋਏ, ਪਰ ਇਹਨੇ 10 ਬੰਦਿਆਂ ਦੇ ਨਾਂ ਉੱਥੇ ਨਸ਼ਰ ਕਰਤੇ ਆ ਚੱਕੋ ਜੀ 10 ਬੰਦੇ ਦੇ ਨਾਂ, ਔਰ ਹੈਗੇ ਵੀ ਕਹਿੰਦਾ ਆਮ ਆਦਮੀ ਪਾਰਟੀ ਦੀ ਆ, ਜਿਨ੍ਹਾਂ ਨੇ ਮੈਨੂੰ ਕਾਗਜ਼ ਜਮ੍ਹਾਂ ਕਰਵਾਉਣ 'ਚ ਸਹਿਮਤੀ ਪ੍ਰਗਟਾਈ ਆ ਔਰ ਮਿਨੀਮਮ ਉਹਨੂੰ 10 ਬੰਦੇ ਚਾਹੀਦੇ ਆ। ਇਹ ਕਾਗਜ਼ ਉੱਥੇ ਜਮ੍ਹਾਂ ਕਰਵਾ ਗਿਆ ਆ। ਤੇ ਇਹਦਾ ਮਤਲਬ ਹੁਣ ਆਪਾਂ ਕੀ ਸਮਝੀਏ, ਇਹ ਕੋਈ ਹੁਣ ਇਹਨਾਂ ਦੀ ਆਪਣੀ ਹਾਈ ਕਮਾਂਡ ਨੇ ਬੰਦਾ ਵਿੱਚ ਬਾੜਿਆ ਜਾਣ ਬੁੱਝ ਕੇ, ਜਾਂ ਬੀਜੇਪੀ ਨੇ ਬਾੜਿਆ, ਜਾਂ ਕੋਈ ਵਿਰੋਧੀ ਧਿਰ ਦੀ ਸ਼ਰਾਰਤ ਆ, ਜਾਂ ਇਹ ਵੈਸੇ ਹੀ ਕੋਈ ਬੰਦਾ ਉੱਠ ਕੇ ਆ ਗਿਆ ਵੀ ਇਹਨੇ ਕੋਈ ਬਲਕਿ ਬਾਲਾ ਹੀ ਕੋਈ ਤਾਂ ਦਾ ਸੋਚ ਲਿਆ ਜਿਹੜਾ ਇਹਨਾਂ ਦੀ ਸਮਝ 'ਚ ਹੀ ਨਹੀਂਗਾ। ਸੋ ਇਹ ਚੀਜ਼ ਹੋਈ ਆ। ਪਰ ਲੋਕਾਂ ਦੇ ਵਿੱਚ ਜਾਂ ਇਹਨਾਂ ਦੀ ਪਾਰਟੀ ਦੇ ਵਿੱਚ ਤਾਂ ਖਲਬਲੀ ਮੱਚ ਗਈ ਆ ਵੀ ਇਹ ਬੰਦਾ ਕਿੱਦਾਂ ਮਤਲਬ ਕਿ ਆ ਗਿਆ, ਇਸ ਤਾਂ ਬੜਾ ਬੰਦਾ ਵੀ ਅਨਾਉਂਸ ਰਜਿੰਦਰ ਕਰਤਾ ਸੀਗਾ। ਸੋ ਇੱਦਾਂ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਲੱਗੇ ਵੀ ਨਹੀਂ ਇਹਨਾਂ ਦੇ ਵਿੱਚ ਆਪਸੀ ਫੁੱਟ ਚੱਲਦੀ ਆ। ਕੱਲ੍ਹ ਨੂੰ ਜਿਹੜੀ 10 ਬੰਦੇ ਦੀ ਲਿਸਟ ਆ ਉਹਨਾਂ ਦੇ ਸਿਗਨੇਚਰ ਵੀ ਸਹੀ ਪਾਏ ਜਾਣ ਔਰ 10 ਬੰਦੇ ਨੂੰ ਸਪੋਰਟ ਵੀ ਕਰ ਜਾਣ, ਉਹਨਾਂ ਦੀ ਦੇਖੋ ਦੇਖੀ ਕਿਤੇ ਆਪੋਜੀਸ਼ਨ ਵਾਲੇ ਵੀ ਉੱਧਰ ਸਪੋਰਟ ਨਾ ਕਰ ਜਾਣ। ਵੈਸੇ ਤਾਂ 93-25 ਦੇ ਹਿਸਾਬ ਨਾਲ ਤਾਂ ਵੈਸੇ ਜਿੱਤੇ ਹੀ ਪਏ ਆ ਇਹ, ਪਰ ਸਮੀਕਰਨਾਂ ਥੋੜ੍ਹੀਆਂ ਲਾਗੇ ਤਾਂ ਜਾ ਸਕਦੀਆਂ। ਇਹਦਾ ਮਤਲਬ ਜੇ ਇੱਥੇ ਕਾਂਗਰਸੀ ਦੀ ਗੱਲ ਕਰੀਏ, ਜੇ ਕਾਂਗਰਸੀ ਜਿੱਤਦੇ ਆ ਇਹ ਚੋਣ, ਉਹਨਾਂ ਨੂੰ ਐਂ ਲੱਗੂਗਾ ਵੀ ਉਹਨਾਂ ਦਾ ਮੋਮੈਂਟਮ ਵਧੀਆ ਬਣ ਗਿਆ। ਅਕਾਲੀ ਦਲ ਬਾਦਲ ਦਾ ਐਂ ਲੱਗਦਾ ਵੀ ਉਹਨਾਂ ਦੀ ਤਾਂ ਲੜਾਈ ਸਿਰਫ ਇਹੀ ਹੈ ਕਿ ਜਿਹੜਾ ਨਵਸਰਜੀਤ ਉਹਨਾਂ ਨੇ ਬਣਾਇਆ ਅਕਾਲੀ ਦਲ, ਵੀ ਘੱਟ ਤੋਂ ਘੱਟ ਉਹਨਾਂ ਨੂੰ ਵੀ ਬੀਟ ਕਰ ਜਾਣ, ਨਹੀਂ ਤਾਂ ਉਹ ਉੱਥੇ ਫਸ ਕੇ ਰਹਿ ਗਏ। ਪਰ ਜੇ ਕਿਤੇ ਆਮ ਆਦਮੀ ਪਾਰਟੀ ਵਾਲੇ ਸੀਟ ਹਾਰ ਗਏ ਤਾਂ ਕਿਰਕਰੀ ਬਹੁਤ ਹੋਣੀ ਆ। ਵਿਰੋਧੀ ਧਿਰ ਦੀ ਭੂਮਿਕਾ ਜੇ ਆਪਾਂ ਗੱਲ ਕਰਾਂ, ਜਿੱਦਾਂ ਤੁਸੀਂ ਕੀਤਾ ਵੀ ਕਾਂਗਰਸ ਤਾਂ ਹਮੇਸ਼ਾ ਦੀ ਤਰ੍ਹਾਂ ਆਪਣੇ ਭਾਰ ਨਾਲ ਡਿੱਗ ਜਾਂਦੀ ਹੁੰਦੀ ਆ। ਕਾਂਗਰਸ ਕਦੀ ਵੀ ਕਮਜ਼ੋਰ ਨਹੀਂ ਹੋਈ, ਪਰ ਇਹ ਕੀ ਹੈ, ਇਹ ਆਪਣੇ ਆਪ ਹੀ ਟੁੱਟ ਜਾਂਦੇ ਇੱਕ ਦੂਜੇ ਦੀ ਬਗਾਵਤ ਦੇ ਵਿੱਚ। ਇਹ ਜਿਹੜਾ ਜਾਂਦੇ ਲੱਗਦੇ ਆ, ਲੁਧਿਆਣੇ ਦੇ ਵਿੱਚ ਤਕੜੀ ਟੱਕਰ ਦਿੱਤੀ ਆ, ਜਿੱਤ ਵੀ ਸਕਦੇ ਸੀ, ਫੇਰ ਵੀ ਉੱਥੇ ਜਿਹੜੇ ਧੜੇਬਾਜ਼ੀ ਜਿਹੜੀ ਆ ਸਾਹਮਣੇ ਆਈ ਆ। ਪਰ ਜਿੱਦਾਂ ਆਪਾਂ ਗੱਲ ਕਰਦੇ ਕਿ ਇੰਨੇ ਬੰਦੇ ਵੱਡੀ ਗਿਣਤੀ, ਜਿੱਦਾਂ ਇਹ ਕਿਹਾ ਜਾਂਦਾ ਕਿ ਇੱਕ ਤੰਦਰੁਸਤ ਸਰਕਾਰ ਉਹੀ ਹੁੰਦੀ ਆ ਜਿਹਦੇ ਵਿੱਚ ਵਿਰੋਧੀ ਧਿਰ ਵੀ ਸਟਰੋਂਗ ਹੋਵੇ। ਹੁਣ ਵਿਰੋਧੀ ਧਿਰ ਦੇ ਵਿੱਚ ਤਾਂ ਹੈ ਹੀ ਕੋਈ ਨਹੀਂ, ਜੇ ਕਹੀਏ ਤਾਂ ਆਪਣੇ 92 ਸੀ, ਹੁਣ ਤਾਂ ਜ਼ਿਆਦਾ ਹੋ ਗਏ। ਅਤੇ ਹੁਣ ਉਹਦੇ ਵਿੱਚੋਂ ਜਿਹੜੇ ਬੰਦੇ ਆ ਉਹ ਵੀ ਜਿਹੜੇ ਸਰਕਾਰ ਦੇ ਵਿੱਚ ਜੇ MLA ਵੀ ਕਹਿ ਲਈਏ, ਜੋ ਸੋਚ ਕੇ ਭਾਵੇਂ ਆਮ ਲੋਕ ਸੀ, ਉਹਨਾਂ ਦੇ ਤਾਂ ਬੜੇ ਸੁਪਨੇ ਸੀ, ਲੋਕਾਂ ਨਾਲ ਬੜੇ ਵਾਅਦੇ ਸੀ ਕਿ ਅਸੀਂ ਇੱਕ ਤੰਦਰੁਸਤ ਸਰਕਾਰ ਦੇਣੀ ਆ। ਪਰ ਤੁਸੀਂ ਦੇਖਿਆ ਵੀ ਹੁਣ ਉੱਥੇ ਟਾਈਮ ਹੀ ਨਹੀਂ ਮਿਲਦਾ ਉਹਨਾਂ ਨੂੰ। ਉਹ ਵਿਚਾਰੇ ਕੀ ਆ, ਉਹ ਲਾ ਦਿੰਦੇ ਆ ਟਾਈਮ, ਕਿਉਂਕਿ ਫਿਰ ਉਹ ਦੂਜਾ ਆ ਵਿਰੋਧੀ ਧਿਰ ਵਾਲਾ ਤਾਂ ਬਾਹਰ ਆ ਕੇ ਬੋਲ ਵੀ ਦਊਗਾ, ਸਾਨੂੰ ਜੀ ਸਪੀਕਰ ਟਾਈਮ ਨਹੀਂ ਦਿੰਦਾ, ਸਾਨੂੰ ਜੀ ਟਾਈਮ ਘੱਟ ਮਿਲਦਾ, ਮੇਰੇ ਆ ਮੁੱਦੇ ਆ। ਜਿਹੜਾ ਬੰਦਾ ਬੈਠਾ ਸਰਕਾਰ ਦੇ ਵਿੱਚ ਆ, ਉਹਦਾ ਬਾਹਰ ਆ ਕੇ ਆਪਣਾ ਗੁੱਸਾ ਵੀ ਨਹੀਂ ਜ਼ਾਹਰ ਕਰ ਸਕਦਾ। ਪਰ ਵਿਰੋਧੀ ਧਿਰ ਦੀ ਦਲਜੀਤ ਦੀ ਨਲਾਇਕੀ ਇਹ ਵੀ ਆ ਕਿ ਇਹ ਆਪਣਾ ਏਜੰਡਾ ਸੈੱਟ ਨਹੀਂ ਕਰਦੇ ਹੈਗੇ। ਆਪਣਾ ਰਾਜਨੀਤਿਕ ਏਜੰਡਾ ਤਾਂ ਸੈੱਟ ਕਰਕੇ ਰੱਖੋ। ਨਹੀਂ ਜਿੱਤਣਾ ਤੁਹਾਡਾ ਕੈਂਡੀਡੇਟ, ਪਰ ਤੁਹਾਡੀ ਰਾਜਨੀਤੀ ਕੀ ਕਹਿੰਦੀ ਆ, ਬੰਦਾ ਖੜਾ ਕਰੋ ਜੀ। ਘੱਟ ਤੋਂ ਘੱਟ ਕੁਛ ਮੁੱਦਾ ਤਾਂ ਮੋਰੇ ਪੇਸ਼ ਹੋਵੇ ਨਾ ਰਾਜਨੀਤਿਕ ਤੌਰ ਤੇ, ਉਹ ਵੀ ਨਹੀਂ ਸੈੱਟ ਕਰਦੇ, ਬਸ ਚੁੱਪ ਕਰਕੇ ਬੈਠੇ, ਕੋਈ ਨਹੀਂ ਲੈ ਜਾਓ ਜਿੱਤ ਕੇ, ਕੋਈ ਗੱਲ ਨਹੀਂ ਜੀ। ਤੇ ਇਹ ਦੋਸਤੋ ਕੁਛ ਜਿਹੜੇ ਮੁੱਦੇ ਆ ਤੁਹਾਡੇ ਨਾਲ ਵਿਚਾਰ ਰੱਖੇ ਆ, ਤੇ ਤੁਸੀਂ ਸਹਿਮਤੀ ਜਾਂ ਅਸਹਿਮਤੀ ਇਹ ਤੁਹਾਡੇ 'ਤੇ ਆ, ਤੁਸੀਂ ਰੱਖ ਸਕਦੇ ਹੋ, ਕਿਉਂਕਿ ਲੋਕਤੰਤਰ ਆ ਅਤੇ ਲੋਕਤੰਤਰ ਨੂੰ ਤੰਦਰੁਸਤ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਅਤੇ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ, ਤੁਸੀਂ ਫੀਡਬੈਕ ਦੇ ਸਕਦੇ ਹੋ। ਮਿਲਾਂਗੇ ਅਗਲੇ ਹਫ਼ਤੇ ਇੰਡੋਸ ਪ੍ਰਾਈਮ ਦੇ ਵਿੱਚ ਨਵੇਂ ਮੁੱਦਿਆਂ ਦੇ ਨਾਲ। ਉਦੋਂ ਤੱਕ ਆਪਣਾ ਖਿਆਲ ਰੱਖਿਓ, ਰੱਬ ਰੱਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।